ਚੰਨ ਵਿੱਚ ਤਾਰੇ ਵਿੱਚ ਚੌਂਕੜੀ ਚੁਬਾਰੇ ਵਿੱਚ ਰੰਗ ਖੁਸ਼ਬੋ ਵਿੱਚ ਦੀਵੇ ਦੀ ਲੋ ਵਿੱਚ ਨੂਰ ਵਿੱਚ ਨਾਰ ਵਿੱਚ ਫੁੱਲ ਵਿੱਚ ਖਾਰ ਵਿੱਚ ਤੰਦ ਵਿੱਚ ਤਾਣੀ ਵਿੱਚ ਅੱਗ ਵਿੱਚ ਪਾਣੀ ਵਿੱਚ ਹਾਂ ਵਿੱਚ ਨਾ ਵਿੱਚ ਧੁੱਪ ਵਿੱਚ ਛਾਂ ਵਿੱਚ ਯਾਰ ਤੂੰ ਕਿੱਥੇ ਸੂਝ ਸਿਆਣਫ ਉਮਰ ਦੇ ਨਾਲ ਹੀ ਆਉਂਦੀ ਹੈ। ਹਾਂਜੀ ਇਹ ਬਿਲਕੁਲ ਸੱਚੀ ਬਾਤ ਹੈ। ਜਿਸ ਤਰ੍ਹਾਂ ਵਾਰਿਸ ਸ਼ਾਹ ਦਾ ਸ਼ੇਰ ਹੈ ਜੀ ਕਿ ਢੰਗ ਜੀਣ ਦੇ ਉਮਰ ਦੇ ਨਾਲ ਵਾਰਿਸ ਚੰਨਣ ਬੂਰ ਜਿਵੇਂ ਰੁੱਖਾਂ ਪੁਰਾਣਿਆਂ ਨੂੰ। ਵਾਹ ਧੀਆਂ ਨਮਾਣੀਆਂ ਹਾਂਜੀ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਜੰਮਦੀਆਂ ਨੇ ਉਹਨਾਂ ਨੂੰ ਮਾਂ ਪਾਲੀਦਾ ਪਾਲ ਕੇ ਜਨਾਬ ਪੜ੍ਹਾਈਦਾ ਸਾਰਾ ਕੁਝ ਕਰੀਦਾ, ਲੇਕਿਨ ਉਹਨੂੰ ਮਤਲਬ ਇੱਕ ਵੱਢ ਕੇ ਜਿਵੇਂ ਜਿਗਰ ਦੀ ਬੋਟੀ ਦੇਣ ਵਾਲੀ ਗੱਲ ਹੈ ਆਪਣੇ ਕੋਲ ਨਹੀਂ ਰੱਖ ਸਕਦੇ। ਬਾਦਸ਼ਾਹ ਵੀ ਨਹੀਂ ਰੱਖ ਸਕਦੇ। ਨਹੀਂ ਰੱਖ ਸਕਦੇ। ਧੀਆਂ ਬਾਜ ਨਹੀਂ ਵਿਹੜਾ ਸੱਜਦਾ ਤੇ ਲੜੀਆਂ ਬਾਜ ਨਹੀਂ ਸਿਹਰਾ। ਧੀਆਂ ਜਿਸ ਵੇੜੇ ਨਾ ਖੇਡਣ ਰੱਬ ਨਹੀਂ ਪਾਉਂਦਾ ਫੇਰ। ਓਏ ਹੋਏ ਮੂਲ ਨਾਲੋਂ ਵਿਆਜ ਪਿਆਰਾ। ਜਿਹੜੀ ਔਲਾਦ ਹੁੰਦੀ ਹੈ ਨਾ ਜੀ ਜੀ ਉਹਦੇ ਨਾਲੋਂ ਉਹਦੀ ਔਲਾਦ ਜਿਹੜੀ ਹੈ ਨਾ ਬੜੀ ਪਿਆਰੀ ਲੱਗਦੀ। ਵਾਹ ਵਾਹ। ਯਾਨੀ ਜਿਹੜੇ ਪੋਤਰੀਆਂ ਪੋਤਰੇ ਜਾਂ ਦੋਤਰੀਆਂ ਦੋਤਰੇ ਨੇ ਨਾ ਜੀ ਉਹ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ। ਉਹ ਚੱਲ ਮੇਲੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਭਈ ਮੇਲਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਸਾਡੀ ਇੱਕ ਧੀ ਜਿਹੜੀ ਕਿ ਸਾਡੀਆਂ ਬੜੀਆਂ ਮੁਸਤਕਿਲ ਵਿਊਅਰ ਨੇ, ਪੰਜਾਬੀ ਮਾਂ ਬੋਲੀ ਦੇ ਨਾਲ ਬੜਾ ਪਿਆਰ ਮੁਹੱਬਤ ਤੇ ਅਕੀਦਤ ਰੱਖਦੀਆਂ ਨੇ। ਸਾਦੀਆ ਇਕਬਾਲ ਉਹਨਾਂ ਦਾ ਨਾਂ ਹੈ। ਉਹਨਾਂ ਨੇ ਸਾਨੂੰ ਜੇਲਮ ਤੋਂ ਇਹ ਫਰਮਾਇਸ਼ ਕੀਤੀ ਹੈ, ਇਹ ਮੰਗ ਕੀਤੀ ਹੈ ਸਾਡੇ ਤੋਂ ਭਈ ਅਸੀਂ ਇੱਕ ਨਜ਼ਮ ਰੱਬ ਜਿਹੜੀ ਕਿ ਮੁਸ਼ਤਾਕ ਕੰਵਲ ਹੋਰਾਂ ਨੇ ਲਿਖੀ ਸੀ ਉਹ ਤੁਹਾਡੇ ਹਜ਼ੂਰ ਪੇਸ਼ ਕਰੀਏ। ਪਿਆਰਿਓ ਇਹ ਨਜ਼ਮ ਮੈਂ ਆਪਣੇ ਕਈ ਵਲੌਗਸ ਦੇ ਵਿੱਚ ਪਹਿਲੇ ਵੀ ਤੁਹਾਡੇ ਗੋਸ਼ੇ ਗੁਜ਼ਾਰ ਕਰ ਚੁੱਕਿਆ ਹੋਇਆ ਵਾਂ, ਲੇਕਿਨ ਚੂੰਕਿ ਸਾਡੀ ਧੀ ਦੀ ਫਰਮਾਇਸ਼ ਹੈ, ਉਹਦਾ ਹੁਕਮ ਹੈ ਤੇ ਧੀਆਂ ਦਾ ਆਖਿਆ ਫਿਰ ਮੋੜਿਆ ਤੇ ਜਾ ਹੀ ਨਹੀਂ ਸਕਦਾ। ਇਸ ਵਾਸਤੇ ਮੈਂ ਫਿਰ ਸਵਾਬ ਦੀ ਨੀਅਤ ਕਰਕੇ ਫਿਰ ਤੁਹਾਡੇ ਹਜ਼ੂਰ ਪੇਸ਼ ਕਰਨਾ ਕਿ ਅੱਲਾ ਸੱਚੇ ਸਾਹਿਬ ਦਾ ਨਾਂ ਤੇ ਜਿੰਨੀ ਵਾਰੀ ਲਿਆ ਜਾਏ ਓਨਾ ਹੀ ਘੱਟ ਹੈ ਤੇ ਉਹਦਾ ਨਾਲੇ ਕਿਹੜਾ ਕੋਈ ਵੇਲਾ ਹੁੰਦਾ ਜਦੋਂ ਦਿਲ ਕਰੇ ਆਪਣੇ ਸਾਈਂ ਨੂੰ ਯਾਦ ਬੰਦਾ ਕਰ ਲਵੇ। ਰੱਬ ਜਿਹੜੀ ਨਜ਼ਮ ਮੁਸ਼ਤਾਕ ਕੰਵਲ ਹੋਰਾਂ ਨੇ ਲਿਖੀ ਸੀ ਉਹਨਾਂ ਦਾ ਉਸਲੂਬ ਨਿਗਾਰਸ਼ ਜ਼ਰਾ ਮੁਲਾਹਜ਼ਾ ਫਰਮਾਓ ਵੀ ਕਿਸ ਪਿਆਰ ਤੇ ਮੁਹੱਬਤ ਦੇ ਨਾਲ ਆਪਣੇ ਅੱਲਾ ਪਾਕ ਸੱਚੇ ਸਾਹਿਬ ਨੂੰ ਲੱਭਦੇ ਪਏ ਨੇ ਤੇ ਕਿਹੜੀਆਂ ਕਿਹੜੀਆਂ ਖੂੰਜਾਂ ਤੇ ਵਿਥਾਂ ਪੈ ਫਰੋਲਦੇ ਨੇ ਤੇ ਕਿੱਥੇ ਕਿੱਥੇ ਝਾਤੀਆਂ ਪਏ ਮਾਰਦੇ ਨੇ। ਫਰਮਾਉਂਦੇ ਨੇ ਭਈ ਯਾਰ ਤੂੰ ਕਿੱਥੇ ਵੇਂ। ਇੱਥੇ ਹੁਣ ਸੋਹਣਿਓ ਯਾਰ ਤੋਂ ਮੁਰਾਦ ਅੱਲਾ ਪਾਕ ਹੈ।
ਅੱਲਾਹ ਪਾਕ ਆਪੂ ਵੀ ਕੁਰਾਨ ਪਾਕ 'ਚ ਫਰਮਾਉਂਦੇ ਨੇ ਕਿ ਅੱਲਾਹੁ ਵਲੀਉਲ ਲਜ਼ੀਨਾ ਆਮਨੂ, ਅੱਲਾਹ ਪਾਕ ਮੋਮਨਾਂ ਦੇ ਦੋਸਤ ਨੇ, ਸੱਜਣ ਨੇ, ਵਲੀ ਨੇ। ਤੇ ਸ਼ਾਇਰ ਸਾਡਾ ਲਿਖਦਾ ਪਿਆ ਕਿ ਯਾਰ ਤੂੰ ਕਿੱਥੇ ਵੇਂ? ਚੰਨ ਵਿੱਚ, ਤਾਰੇ ਵਿੱਚ, ਚੌਂਕੜੀ ਚੁਬਾਰੇ ਵਿੱਚ, ਰੰਗ ਖੁਸ਼ਬੋ ਵਿੱਚ, ਦੀਵੇ ਦੀ ਲੋ ਵਿੱਚ, ਨੂਰ ਵਿੱਚ, ਨਾਰ ਵਿੱਚ, ਫੁੱਲ ਵਿੱਚ, ਖਾਰ ਵਿੱਚ, ਤੰਦ ਵਿੱਚ, ਤਾਣੀ ਵਿੱਚ, ਅੱਗ ਵਿੱਚ, ਪਾਣੀ ਵਿੱਚ, ਹਾਂ ਵਿੱਚ, ਨਾ ਵਿੱਚ, ਧੁੱਪ ਵਿੱਚ, ਛਾਂ ਵਿੱਚ, ਯਾਰ ਤੂੰ ਕਿੱਥੇ ਵੇਂ? ਯਾਰ ਤੂੰ ਕਿੱਥੇ ਵੇਂ? ਹਾਸਿਆਂ ਦੀ ਲੜੀ ਵਿੱਚ, ਹੰਝੂਆਂ ਦੀ ਝੜੀ ਵਿੱਚ, ਹੁਸਨ ਤੇ ਜਮਾਲ ਵਿੱਚ, ਸੁਰ ਵਿੱਚ, ਤਾਲ ਵਿੱਚ, ਜਲ ਵਿੱਚ, ਥਲ ਵਿੱਚ, ਘੜੀ ਵਿੱਚ, ਪਲ ਵਿੱਚ, ਪੀਂਘ ਦੇ ਹੁਲਾਰੇ ਵਿੱਚ, ਅੱਖ ਦੇ ਇਸ਼ਾਰੇ ਵਿੱਚ, ਸੋਹਣਿਆਂ ਦੇ ਚਿਹਰੇ ਵਿੱਚ, ਜ਼ੁਲਫਾਂ ਦੇ ਘੇਰੇ ਵਿੱਚ, ਯਾਰ ਤੂੰ ਕਿੱਥੇ ਵੇਂ? ਕਿੱਥੇ ਵੇਂ ਤੂੰ ਜਿੱਥੇ ਤੈਨੂੰ ਮੈਂ ਨਹੀਂ ਲੱਭਿਆ? ਯਾਰ ਤੂੰ ਕਿੱਥੇ ਵੇਂ? ਦੀਨ ਵਿੱਚ, ਈਮਾਨ ਵਿੱਚ, ਮੁਸਹਫ ਕੁਰਾਨ ਵਿੱਚ, ਸਜਦੇ ਸਜੂਦ ਵਿੱਚ, ਗੈਬ ਤੇ ਮੌਜੂਦ ਵਿੱਚ, ਸ਼ਰਈ ਹਦੂਦ ਵਿੱਚ, ਤਰਹੀ ਕਿਊਦ ਵਿੱਚ, ਕਿੱਥੇ ਵੇਂ ਤੂੰ ਜਿੱਥੇ ਤੈਨੂੰ ਮੈਂ ਨਹੀਂ ਲੱਭਿਆ? ਛੱਜੂ ਦੇ ਚੁਬਾਰੇ ਵਿੱਚ, ਗੁਰੂ ਦੇ ਦੁਆਰੇ ਵਿੱਚ, ਭਜਨ ਵਿੱਚ, ਗੀਤ ਵਿੱਚ, ਮੰਦਰ ਮਸੀਤ ਵਿੱਚ, ਤਸਬੀਹ ਤੇ ਮਾਲਾ ਉੱਤੇ ਬਾਰ-ਬਾਰ ਜਪਿਆ, ਮੈਂ ਵਾਰ-ਵਾਰ ਜਪਿਆ। ਯਾਰ ਤੂੰ ਕਿੱਥੇ ਵੇਂ? ਕਿੱਥੇ ਵੇਂ ਤੂੰ ਜਿੱਥੇ ਤੈਨੂੰ ਮੈਂ ਨਹੀਂ ਲੱਭਿਆ? ਤੇ ਨਾ ਤੂੰ ਲੱਭਣਾ ਹੈ, ਨਾ ਤੂੰ ਗਵਾਚਣਾ ਹੈ, ਨਾ ਅੰਨ ਗੌਲਣਾ ਹੈ, ਨਾ ਤੂੰ ਵਾਚਣਾ ਹੈ। ਯਾਰ ਤੂੰ ਲੱਭ ਪਾਓ ਜਾਂ ਤੂੰ ਗਵਾਚ ਜਾ, ਨਹੀਂ ਤੇ ਇੱਕ ਦਿਨ ਮੁੱਕ ਜਾਣੀ ਕਿੰਨ ਮਿੰਨ, ਅਸਾਂ ਮਰ ਮੁੱਲ ਜਾਣਾ, ਮਿੱਟੀ ਵਿੱਚ ਰੁੱਲ ਜਾਣਾ, ਮਿੱਟੀ ਸਾਡੀ ਗੋ ਹੋਣੀ, ਸਾਵਾਂ 'ਚ ਪਰੋ ਹੋਣੀ, ਫੇਰ ਸਾਡਾ ਇਹੋ ਹੀ ਰੋਣਾ, ਫੇਰ ਸਾਡਾ ਇਹੋ ਹੀ ਧੋਣਾ। ਯਾਰ ਤੂੰ ਕਿੱਥੇ ਵੇਂ? ਯਾਰ ਤੂੰ ਕਿੱਥੇ ਵੇਂ? ਪਿਆਰਿਓ, ਆਓ ਚੱਲੀਏ ਹੁਣ ਤੁਹਾਡੇ ਘੱਲੇ ਹੋਏ ਅਖਾਣ ਲੈ ਕੇ ਤੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀ। अस्सलामु अलैकुम जनाब बाजवा साहब। जी वालेकुम सलाम जी, बिस्मिल्लाह जी, खैर होवे जी, खैर होवे। बाजवा साहब खैर खरीए ते माशाअल्लाह काफी जी, मौसम जी। बदलिया जी हुण ते। ਆਹੋ ਜੀ, ਬਸ ਇਸ ਤਰ੍ਹਾਂ ਹੀ ਹੈ ਮੌਸਮ ਸਾਰੇ। ਬਸ ਜਿੱਥੇ ਉਹ ਲਾਹੌਰ ਮੈਂ ਗਿਆ ਸਾਂ ਕੱਲ ਪਰਸੋਂ ਤੇ ਜੀ। ਪੰਜਾਬੀ ਜਸ਼ਨੇ ਪੰਜਾਬੀ ਸੀ जी जी 2-3 ਦਿਨ ਆਲ ਹਮਰਾਜ ਤੇ ਉੱਥੇ ਜਨਾਬ ਸਵੈਟਰ ਪਾਉਣ ਤੇ ਵੀ ਦਿਲ ਨਹੀਂ ਕਰਦਾ। जी लाहौर तो वाकई ਹਾਂਜੀ, ਹਾਂਜੀ। ਵੱਡਾ ਸ਼ਹਿਰ ਜੀ, ਬਹੁਤੀਆਂ ਜੀ। ਗੱਡੀਆਂ ਬਹੁਤੇ ਏਸੀ ਜਾ ਚੱਲਦੇ। ਜਾ 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 ਅੱਛਾ ਜਨਾਬ, ਅੱਜ ਸਾਡਾ ਸਭ ਤੋਂ ਪਹਿਲਾ ਜਿਹੜਾ ਅਖਾਣ ਹੈ ਜੀ ਜੀ ਉਹ ਜੀ ਸਾਡੇ ਬੜੇ ਹੀ ਪਿਆਰੇ ਵੀਰ ਨੇ, ਸਾਡੇ ਜੀ, ਪੱਕੇ ਵੇਖਣ ਵਾਲੇ ਨੇ, ਇਬਰਾਰ ਚੱਠਾ ਸਾਹਿਬ। ਜੀ 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 ਸ਼ਕਰਗੜ੍ਹ ਨਾਲ ਉਹਨਾਂ ਦਾ ਤਾਲੁਕ ਹੈ। ਜੀ 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 ਉਹਨਾਂ ਸਰ ਭਜਵਾਇਆ ਹੈ ਤੇ ਬੜੀ ਮੱਤ ਵਾਲੀ ਗੱਲ ਉਹਨਾਂ ਪੁੱਛੀ ਹੈ ਸਾਥੋਂ। ਉਹਨਾਂ ਆਖਿਆ ਹੈ ਕਿ ਸੂਝ ਸਿਆਣਫ ਉਮਰ ਦੇ ਨਾਲ ਹੀ ਆਉਂਦੀ ਹੈ। ਹਾਂਜੀ, ਇਹ ਬਿਲਕੁਲ ਸੱਚੀ ਬਾਤ ਹੈ। ਜਿਸ ਤਰ੍ਹਾਂ ਵਾਰਿਸ ਸ਼ਾਹ ਦਾ ਸ਼ੇਰ ਹੈ ਜੀ ਕਿ ਢੰਗ ਜੀਣ ਦੇ ਉਮਰ ਦੇ ਨਾਲ ਵਾਰਿਸ, ਹਾਏ। ਚੰਨਣ ਬੂਰ ਜਿਵੇਂ ਰੁੱਖਾਂ ਪੁਰਾਣਿਆਂ ਨੂੰ। ਵਾਹ ਕਿ ਵੇਖੋ ਨਾ, ਟਾਹਲੀ ਦੀ ਲੱਕੜ ਹੈ, ਜਦੋਂ 100 ਸਾਲ ਦੀ ਟਾਹਲੀ ਹੋ ਜਾਂਦੀ ਹੈ ਨਾ ਤੇ ਉਹਦੇ 'ਚ ਚੰਨਣ ਬੂਰ ਪੈ ਜਾਂਦਾ ਹੈ। ਵਾਹ। ਯਾਨੀ ਇੱਕ ਲੱਕੜ ਦੇ ਅੰਦਰ ਖੁਸ਼ਬੂ ਆਪਣੇ ਆਪ ਪੈਦਾ ਹੋ ਜਾਂਦੀ ਹੈ, ਵਾਹ, ਵਾਹ। ਜਿਹਨੂੰ ਚੰਨਣ ਬੂਰ ਆਖਦੇ ਨੇ। ਆਹਾ। ਤੇ ਜਿਹੜੀਆਂ ਕੌਮਾਂ ਸਿਆਣਿਆਂ ਦੀ ਸਿਆਣਪ ਤੋਂ ਲਾਭ ਚੁੱਕਣਾ ਸਿੱਖ ਲੈਂਦੀਆਂ ਨੇ, ਆਹ। ਹਾਂਜੀ, ਆਹ। ਉਹ ਅਣਜਾਣਿਆਂ ਦੇ ਚੱਜ ਤੋਂ ਜਾਨ ਛਡਾ ਲੈਂਦੀਆਂ। ਛਡਾ ਲੈਂਦੀਆਂ ਨੇ, ਬੜੇ ਮਸਲੇ ਹੱਲ ਹੋ ਜਾਂਦੇ ਨੇ। ਦੇਖੋ ਨਾ, ਨਿਆਣਿਆਂ ਦੇ ਜਵਾਨੀ ਦੀ ਉਮਰ ਹੁੰਦੀ ਏ, ਉਹਨਾਂ ਨੂੰ ਉਹ ਪੂਰਾ ਨਹੀਂ ਸੁਰਤ ਗਿਆਨ ਨਹੀਂ ਹੁੰਦਾ
ਤੇ ਉਹ ਜਨਾਬ ਨਾ ਜੋਸ਼ ਜ਼ਿਆਦਾ ਹੁੰਦਾ ਹੈ, ਹੋਸ਼ ਘੱਟ ਹੁੰਦਾ ਹਾਂਜੀ, ਹੈ। ਹਾਂਜੀ। ਤੇ ਇਹ ਸਾਰਾ ਕੁਝ ਨਾ ਉਮਰ ਦੇ ਨਾਲ ਹੀ ਆਉਂਦਾ ਹੈ। ਆਉਂਦਾ ਹੈ। ਔਰ ਜਿਉਂ ਬੰਦਾ ਵੇਖੋ ਨਾ 40 ਸਾਲ ਤੱਕ ਦਾਨੇ ਆਖਦੇ ਨੇ ਕਿ ਮਾਂ ਦੇ ਦੁੱਧ ਦਾ ਅਸਰ ਜਿਹੜਾ ਨਾ ਬੰਦੇ ਦੇ ਸਰੀਰ 'ਚ ਰਹਿੰਦਾ ਹੈ। ਜੀ। ਮਤਲਬ ਇਹ 40 ਸਾਲ ਤੱਕ ਉਹਦੇ 'ਚ ਬਚਪਨਾ ਰਹਿੰਦਾ ਹੈ। ਵਾਹ। ਇਸੇ ਵਾਸਤੇ ਸ਼ਾਇਦ ਸਾਰੇ ਨਬੀ ਜਿਹੜੇ ਨੇ ਉਹਨਾਂ ਨੂੰ ਮਤਲਬ ਇਹ ਦੱਸਦੇ ਨੇ ਜਾਂ ਜ਼ਿਆਦਾ ਅੰਬੀਆ ਨੂੰ 40 ਸਾਲ ਦੀ ਉਮਰ ਨੂੰ ਪੁੱਜਣ ਤੋਂ ਬਾਅਦ ਉਹਨਾਂ ਨੂੰ ਮਤਲਬ ਇਹ ਕਿ ਨਬੂਵਤ ਦਿੱਤੀ ਗਈ, ਪੈਗੰਬਰੀ ਜਾਂ ਨਬੂਵਤ ਦਿੱਤੀ ਗਈ ਹੈ। ਹਾਂਜੀ, ਤਾਂ ਕਿ ਕੋਈ ਐਸੀ ਗਲਤੀ ਨਾ ਕਰਨੀ ਜਾਂ ਉਹਦਾ ਉਹ ਦੁੱਧ ਦਾ ਅਸਰ ਜਿਹੜਾ ਉਹ ਕੋਈ ਇਸ ਤਰ੍ਹਾਂ ਦਾ ਕੰਮ ਨਾ ਵਿਖਾਏ। ਵਾਹ ਵਾਹ। ਹਾਂਜੀ। ਵਾਹ। ਤੋ ਵੇਲੇ ਦੇ ਨਾਲ ਔਰ ਉਹ ਬੰਦਾ ਵੇਖੋ ਨਾ ਉਹ ਨਸਲਾਂ ਬਰਬਾਦ ਹੋ ਜਾਂਦੀਆਂ ਨੇ ਜਿੱਥੇ ਬਾਬਿਆਂ ਦੀ ਅਕਲ ਨੂੰ ਤਜਰਬੇ ਉਹਦੇ ਕੋਲੋਂ ਤਜਰਬੇ ਦਾ ਕੰਮ ਨਹੀਂ ਲਿਆ ਜਾਂਦਾ ਔਰ ਉਹਨੂੰ ਵਰਤਿਆ ਨਹੀਂ ਜਾਂਦਾ। ਵਾਹ ਵਾਹ। ਔਰ ਇਹ ਜ਼ਰੂਰੀ ਹੈ ਕਿ ਕਿਸੇ ਵੀ ਕੌਮ ਨੇ ਜਿਹਨੇ ਤਰੱਕੀ ਕਰਨੀ ਹੈ ਉਹ ਬਜ਼ੁਰਗਾਂ ਜਿਨ੍ਹਾਂ ਤਜਰਬਾ ਸਾਰੀ ਉਮਰ ਕੀਤਾ ਹੈ, ਜਿਨ੍ਹਾਂ ਨੇ ਉਹ ਜ਼ਿੰਦਗੀ ਦੇ ਹਜ਼ਾਰਾਂ ਉਹ ਚਾਨ ਨਵਾਨ ਵੇਖੇ ਨੇ, ਸਖਤੀਆਂ ਨਰਮੀਆਂ ਵੇਖੀਆਂ ਨੇ ਜੀ, ਉਹਨਾਂ ਦਾ ਕਿਸੇ ਗੱਲ ਬਾਰੇ ਤਜਰਬਾ ਜਿਹੜਾ ਨਾ ਉਹ ਹਮੇਸ਼ਾ ਹੀ ਵੱਧ ਹੁੰਦਾ ਹੈ ਉਹਨਾਂ ਨੌਜਵਾਨਾਂ ਨਾਲੋਂ ਜਿਹੜੇ ਮਤਲਬ ਸੋਨੇ ਦਾ ਚਮਚ ਲੈ ਕੇ ਜੰਮੇ ਨੇ, ਜਿਨ੍ਹਾਂ ਕੋ ਦੁੱਖ ਨਹੀਂ ਵੇਖਿਆ, ਤਕਲੀਫ ਨਹੀਂ ਵੇਖਿਆ ਕਿਸੇ ਵੀ ਮਾਮਲੇ ਨੂੰ। ਜੀ ਜੀ। ਹਾਂਜੀ, ਨਜਿੱਠਣਾ ਸਮਝਣਾ। ਮੈਂ ਤੁਹਾਨੂੰ ਗੱਲ ਦੱਸਣਾ, ਮੈਂ ਛੋਟੀ ਕੁੜੀ ਮੇਰੀ ਉਹ ਇੱਥੇ ਵਿਆਹੀ ਇੱਧਰ ਆਪਣਾ ਚਵਿੰਡੇ ਵਾਲੇ ਪਾਸੇ, ਤੇ ਉਹ ਕਿਤੇ ਮੀਆਂ ਬੀਵੀ ਨਾਲ ਹੀ ਵਿਆਹ ਨੂੰ ਥੋੜਾ ਚਿਰ ਹੀ ਹੋਇਆ ਸੀ ਸਰ, ਤੇ ਪਤਾ ਨਹੀਂ ਕਿਤੇ ਗਰਮ ਸਰਦ ਹੋ ਹੀ ਜਾਂਦੇ ਨੇ ਬੱਚੇ ਜੋ ਹੋਏ। ਹਾਂਜੀ। ਅੱਜ ਤੇ ਉਹ ਨਾ ਉਹਨੇ ਕਿਤੇ ਆਪਣੀ ਕੁੜੀ ਨੇ ਕਿਤੇ ਉਹਦੇ ਖਾਵਨ ਨੇ ਉਹਦੇ ਨਾਲ ਕੋਈ ਉੱਚੀ ਗੱਲ ਕੀਤੀ ਜੀ। ਉਹਨੇ ਆਪਣੇ ਭਰਾ ਨੂੰ, ਪਿਓ ਨੂੰ ਨਹੀਂ ਫੋਨ ਕੀਤਾ, ਭਰਾ ਨੂੰ ਫੋਨ ਕੀਤਾ ਜੀ। ਤੇ ਭਰਾ ਨੂੰ ਜਦੋਂ ਫੋਨ ਕੀਤਾ ਤੇ ਭਰਾ ਦੀ ਵੀ ਉਮਰ ਓਨੀ ਸੀ, ਉਸ ਹਿਸਾਬ ਨਾਲ ਹੀ ਨਾਲੇ ਸਭ ਤੋਂ ਛੋਟੀ ਭੈਣ ਪਿਆਰੀ ਹੁੰਦੀ ਹੈ, ਛੋਟੀ ਭੈਣ ਪਿਆਰੀ ਵੀ ਹੁੰਦੀ ਹੈ। ਉਹ ਆਂਦਾ ਆਬੂ ਜੀ ਫਟਾਫਟ ਕੱਪੜੇ ਪਾਓ, ਮੈਂ ਗੱਡੀ ਕੱਢ ਕੇ ਤੇ ਉਹਨੂੰ ਟਾਕੀ ਮਾਰ ਲਾਂ ਤੇ ਉੱਥੇ ਜਾਣਾ ਹੈ। ਮੈਂ ਕਿਹਾ ਹੋਇਆ ਕੀ ਹੈ? ਇਹ ਉਹ ਨਾ ਉਹਨੇ ਉਮਰ ਨੇ ਨਾ ਉਹਦੇ ਨਾਲ ਕੋਈ ਜ਼ਿਆਦਤੀ ਕੀਤੀ, ਮਤਲਬ ਉਹਨੂੰ ਕੋਈ ਧਰੋਲ ਥੱਪਾ ਜਾਂ ਮਤਲਬ ਕੋਈ ਸਖਤ ਕਲਾਮੀ ਕੀਤੀ ਉਹਦੇ ਨਾਲ। ਮੈਂ ਕਿਹਾ ਵੀ ਤੂੰ ਬਹਿ ਜਾ, ਮੇਰੇ ਜੁਮਲਾ ਕੂਕ ਉਹਦੇ ਵਾਲਦ ਦੇ ਉਦਣ ਮੁੱਕ ਗਏ ਹਨ। ਜ਼ਾਹਰੀ ਤੌਰ ਤੇ ਮੈਂ ਉਹਦਾ ਪਿਓ ਹੈ ਵਾਂ। ਜਿੱਦਣ ਮੈਂ ਉਹਦਾ ਨਿਕਾਹ ਕਰਤਾ ਸੀ ਤੇ ਉਹਦਾ ਮੈਂ ਪਿਓ ਤੇ ਮਾਂ ਉੱਥੇ ਮੌਜੂਦ ਨੇ। ਵਾਹ ਵਾਹ। ਜਿਨ੍ਹਾਂ ਦੇ ਮੈਂ ਹੱਥ ਉਹਨਾਂ ਨੂੰ ਫੜਾਈ ਉਹਦੀ ਬਾਂਹ ਤੇ ਮੈਂ ਉਹਨਾਂ ਨਾਲ ਗੱਲ ਕਰਨਾ ਤੇ ਤੂੰ ਚੁੱਪ ਕਰਕੇ ਬਹਿ ਜਾ। ਵਾਹ। ਚਲੋ ਮੈਂ ਉਹਦੇ ਵਾਲਦ ਸਾਹਿਬ ਨੇ ਉਹ ਮਤਲਬ ਉਹਦਾ ਨੂੰਹ ਧੀ ਸਾਡੀ ਦਾ ਸਹੁਰਾ ਚੌਧਰੀ ਰਊਫ ਕਾਲੋਂ, ਉਹਨੂੰ ਮੈਂ ਗੱਲ ਕੀਤੀ। ਉਹਨੇ ਆਖਿਆ ਜੀ ਭਾਜੀ ਬਹੁਤ ਚੰਗਾ ਕੀਤਾ ਜੇ ਦੱਸ ਦਿੱਤਾ ਜੇ ਮੈਨੂੰ, ਤੇ ਸਾਰੀ ਉਮਰ ਅੱਗੋਂ ਤੁਹਾਨੂੰ ਇਹ ਗਿਲਾਨੀ ਅਲਾਮਾ ਨਹੀਂ ਆਏਗਾ। ਅੱਲਾਹ ਅੱਛਾ, ਤੇ ਅੱਲਾਹ ਦਾ ਫਜ਼ਲ ਉਹ ਗੱਲ ਮੁੱਕ ਗਈ ਨਾ। ਤੇ ਜੇ ਅਸੀਂ ਜਾ ਕੇ ਤੇ ਵੇਖੋ ਨਾ ਮੂੰਹ ਚੋਂ ਕੱਢੀ ਗੱਲ ਤੇ ਵਾਪਸ ਪੈ ਹੀ ਨਹੀਂ ਸਕਦੀ। ਵਾਹ ਵਾਹ। ਹਾਂਜੀ, ਤੁਸੀਂ ਜਵਾਈ ਨਾਲ ਕੋਈ ਤਲਖ ਕਲਾਮੀ ਕਰ ਲਓ ਜਾਂ ਉਹਦੇ ਮਾਪਿਓ ਨਾਲ ਕਰ ਲਓ ਤੇ ਬਾਅਦ ਚ ਤੁਹਾਡੀ ਸੁਲ੍ਹਾ ਵੀ ਹੋ ਜਾਏ ਤੇ ਅਗਲਿਆਂ ਨੂੰ ਉਹ ਗੱਲ ਰੜਕਦੀ ਰਹਿਣੀ ਹੈ। ਹਾਂਜੀ, ਉਹ ਰੜਕਦੀ ਰਹਿਣੀ ਹੈ। ਇਸ ਵਾਸਤੇ ਆਂਦੇ ਨੇ ਨਾ ਸੋਚ ਕੇ ਗੱਲ ਮੂੰਹੋਂ ਕੱਢੋ। ਹਾਂਜੀ, ਕਿਉਂਕਿ ਗੱਲ ਆਂਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਣੀ ਆ। ਤੂੰ ਹੈ ਵੀ ਇਹ ਖਾਨ ਹੈ, ਬਿਲਕੁਲ ਖਾਨ। ਕਿ ਗੱਲ ਆਂਦੀ ਹੈ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਣੀ ਆ। ਔਰ ਕਈ ਵਾਰੀ ਮੂੰਹ ਨਿਕਲੀਆਂ ਗੱਲਾਂ ਦੇ ਨਾਲ ਏਡੇ ਏਡੇ ਵੱਡੇ ਪੁਆੜੇ ਪੈ ਜਾਂਦੇ ਨੇ, ਜਿਨ੍ਹਾਂ ਦੇ ਨਾਲ ਕਤਲਾਂ ਤੱਕ ਗੱਲ ਲੱਪੜਦੀ ਏ। ਹਾਂਜੀ, ਪਿੰਡ ਛੱਡਣੇ ਫਿਰ ਪਿੰਡ ਛੱਡਣੇ ਪੈ ਜਾਂਦੇ ਨੇ, ਨਸਲਾਂ ਕੁਰਾਏ ਪੈ ਜਾਂਦੀਆਂ ਨੇ। ਹਾਂਜੀ, ਸ਼ਾਨ ਇੱਜ਼ਤ ਜਿਹੜੀ ਹੈ ਮਿੱਟੀ 'ਚ ਮਿਲ ਜਾਂਦੀ ਹੈ। ਹਾਂਜੀ, ਇਸ ਵਾਸਤੇ ਉਮਰ ਦੇ ਹਿਸਾਬ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਕੋਲੋਂ ਮਤ ਲੈ ਕੇ ਕਿਸੇ ਵੀ ਇਹੋ ਜਿਹੇ ਮਸਲੇ ਦੇ ਵਿੱਚ ਲਾਜ਼ਮੀ ਗੱਲ ਹੈ ਕਿ ਟੁਰਿਆ ਜਾਏ। ਔਲਾਦਾਂ ਨੂੰ ਚਾਹੀਦਾ ਉਹਨਾਂ ਦੀ ਸ਼ਾਨ ਨਹੀਂ ਫਰਕ ਪੈਂਦਾ। ਹਾਂਜੀ, ਜਿੰਨਾ ਤੁਹਾਨੂੰ ਦੁਨੀਆ ਤੇ ਲੈ ਕੇ ਆਂਦਾ ਹੈ ਹਾਂਜੀ, ਉਹ ਤੁਹਾਡੇ ਤੋਂ ਵੱਡੇ ਹੀ ਵੱਡੇ ਨੇ ਹਰ ਦੌਰ 'ਚ। ਜੋ ਮਰਜ਼ੀ ਤੁਸੀਂ ਕਰ ਲਓ, ਤੁਸੀਂ ਸਮਾਨਾਂ ਤੇ ਚੜ ਜਾਓ ਤੇ ਕੋਈ ਵੀ ਪੁੱਤਰ PhD ਕਰਕੇ ਵਜ਼ੀਰ ਆਜ਼ਮ ਵੀ ਲੱਗ ਜਾਏ ਤੇ ਆਪਣੇ ਪਿਓ ਤੋਂ ਵੱਡਾ ਨਹੀਂ ਹੋ ਸਕਦਾ ਕਦੀ ਨਹੀਂ। ਅਸਤਗਫੁਰੁੱਲਾਹ। ਇਸ ਵਾਸਤੇ ਉਹਨੂੰ ਪਿਓ ਦੀ ਮੱਤ ਮੰਨ ਕੇ ਟੁਰਨਾ ਚਾਹੀਦਾ। ਹਾਂਜੀ, ਲਓ ਜੀ ਪਿਆਰਿਓ, ਅਖਾਣ ਸੀ ਭਈ ਸੁਰਤ ਤੇ ਸਿਆਣਪ ਉਮਰ ਨਾਲ ਹੀ ਆਉਂਦੀ ਹੈ। ਬਾਜਵਾ ਸਾਹਿਬ ਨੇ ਵੇਖੋ ਕਿੰਨੀ ਸੋਹਣੀ ਇਹਦੀ ਵੰਡ ਕੀਤੀ, ਇਹਦਾ ਨਖੇੜਾ ਕੀਤਾ। ਸਾਹਿਬੋ, ਕੋਈ ਵੀ ਜ਼ਿੰਦਗੀ ਦਾ ਫੈਸਲਾ ਕਰਨ ਤੋਂ ਪਹਿਲੇ ਸਾਨੂੰ ਆਪਣੇ ਘਰ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਨਾਲ ਜ਼ਰੂਰ ਮੁਸ਼ਾਵਰਤ ਕਰਨੀ ਚਾਹੀਦੀ ਹੈ, ਉਹਨਾਂ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ। ਬਜ਼ੁਰਗ ਜਿਹੜੇ ਨੇ ਪਿਆਰਿਓ, ਉਹ ਅੱਲਾਹ ਪਾਕ ਦੀ ਨਿਮਤ ਹੁੰਦੇ ਨੇ। ਘਰ ਦੇ ਉੱਤੇ ਉਹਨਾਂ ਦੀ ਛਾਂ ਹੁੰਦੀ ਹੈ। ਉਹਨਾਂ ਜ਼ਿੰਦਗੀ 'ਚ ਬਹੁਤ ਸਾਰੇ ਤਲਖ ਔਰ ਸਵਾਦੀ ਕੀ ਤੇ ਬੇਸਵਾਦੇ ਕੀ ਚੱਖੇ ਹੁੰਦੇ ਨੇ।
ਬਹੁਤ ਸਾਰੇ ਉਹਨਾਂ ਦੇ ਤਜਰਬੇ ਹੋਏ ਹੁੰਦੇ ਨੇ, ਉਹਨਾਂ ਦੇ ਬੜੇ ਜ਼ਿਆਦਾ ਜਿਹੜੇ ਨਾ ਜੀ ਬੱਚਿਆਂ ਨਾਲੋਂ ਨੌਜਵਾਨਾਂ ਨਾਲੋਂ ਉਮਰ ਜੋ ਜ਼ਿਆਦਾ ਹੁੰਦੀ ਹੈ ਤੇ ਫਿਰ ਉਹਨਾਂ ਦਾ ਤਜਰਬਾ ਵੀ ਜ਼ਿਆਦਾ ਹੁੰਦਾ ਹੈ। ਉਹਨਾਂ ਸਰਦ ਗਰਮ ਕਾਫੀ ਚੱਖੇ ਹੁੰਦੇ ਨੇ। ਇਸ ਵਾਸਤੇ ਕੋਈ ਵੀ ਸਾਨੂੰ ਫੈਸਲਾ ਕਰਨ ਤੋਂ ਪਹਿਲੇ, ਕਿਉਂਕਿ ਉਹ ਸੀਜ਼ਨਡ ਹੁੰਦੇ ਨੇ, ਸਾਡੇ ਨਾਲੋਂ ਜ਼ਿਆਦਾ ਉਮਰ ਦੇ ਹੁੰਦੇ ਨੇ, ਤੇ ਉਹਨਾਂ ਦਾ ਮਸ਼ਵਰਾ ਲੈਣਾ ਚਾਹੀਦਾ, ਉਹਨਾਂ ਕੋਲੋਂ ਸਲਾਹ ਪੁੱਛਣੀ ਚਾਹੀਦੀ ਹੈ। ਬਾਜਵਾ ਸਾਹਿਬ ਨੇ ਵੇਖੋ ਨਾ ਆਪਣਾ ਵਾਕਿਆ ਸੁਣਾਇਆ, ਔਰ ਕਿਸ ਕਦਰ ਸਬਕ ਆਮੋਜ਼ ਵਾਕਿਆ ਹੈ। ਬਾਜਵਾ ਸਾਹਿਬ ਦਾ ਮਾਸ਼ਾਅੱਲਾ ਇੱਕੋ ਹੀ ਬੇਟਾ ਹੈ ਤੇ ਬੜਾ ਸਾਦਤਮੰਦ ਬੱਚਾ ਹੈ, ਲੇਕਿਨ ਹਮਸ਼ੀਰਾ ਨੇ ਜਦੋਂ ਉਹਨੂੰ ਫੋਨ ਕੀਤਾ ਤੇ ਬੱਚਾ ਨੌਜਵਾਨ ਸੀ ਨਾ ਜੀ, ਤੇ ਉਹ ਨੌਜਵਾਨ ਜਿਹੜਾ ਉਹਨੇ ਆਪਣੀ ਜਵਾਨੀ ਮੁਤਾਬਕ ਫੈਸਲਾ ਕਰਨਾ ਹੁੰਦਾ। ਲੇਕਿਨ ਬਾਜਵਾ ਸਾਹਿਬ ਨੇ ਦੇਖੋ ਕਿੰਨੀ ਸੁਰਤ ਔਰ ਸਿਆਣਫ ਤੋਂ ਕੰਮ ਲਿਆ ਵੀ ਇਹ ਨਾ, ਜਿੱਥੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਹੈ ਆਪਣੇ ਸਮਧੀ ਨੂੰ, ਜਿਹਨੂੰ ਅਸੀਂ ਕੋੜਾ ਆਖਦੇ ਆ, ਇਹਨਾਂ ਉਹਦੇ ਨਾਲ ਗੱਲ ਕੀਤੀ ਕਿ ਚੌਧਰੀ ਸਾਹਿਬ ਇਸ ਤਰ੍ਹਾਂ ਬੱਚੀ ਜਿਹੜੀ ਉਹਦਾ ਕੋਈ ਝਗੜਾ ਹੋਇਆ ਤੇ ਜ਼ਰਾ ਦੇਖੋ ਆਪਣੇ ਘਰ 'ਚ ਝਾਤੀ ਮਾਰੋ। ਔਰ ਉਦੋਂ ਬਾਅਦ ਬਾਜਵਾ ਸਾਹਿਬ ਦੱਸਦੇ ਨੇ ਵੀ ਅੱਜ ਤੱਕ ਮੇਰੀ ਬੱਚੀ ਨੂੰ ਕੋਈ ਉਧਰ ਸ਼ਿਕਾਇਤ ਨਹੀਂ ਹੋਈ, ਨਾ ਉਹਨੇ ਘਰ ਕਦੀ ਮੁੜ ਕੇ ਫੋਨ ਕੀਤਾ। ਸਾਹਿਬੋ ਅਖਾਨ ਤੇ ਇਹ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ तमाम तर ਫੈਸਲੇ ਆਪਣੇ ਤੋਂ ਜਿਹੜਾ ਸਿਨ ਰਸੀਦਾ ਆਦਮੀ ਹੈ ਉਹਦੇ ਨਾਲ ਮੁਸ਼ਾਵਰਤ ਕਰਕੇ ਕਰਨੇ ਚਾਹੀਦੇ ਨੇ। ਔਰ ਕੋਈ ਐਸਾ ਇਕਦਾਮ ਜਿਹੜਾ ਨਾ ਜਿਹੜਾ ਜੋਸ਼ ਨਾਲ ਕਰੀਏ ਉਹ ਨਹੀਂ ਕਰਨਾ ਚਾਹੀਦਾ, ਹੋਸ਼ਮੰਦੀ ਨਾਲ ਕੰਮ ਕਰਨਾ ਚਾਹੀਦਾ। ਕਿਉਂਕਿ ਬਾਜਵਾ ਸਾਹਿਬ ਵੇਖੋ ਕਿੱਡਾ ਇਹ ਵੀ ਖੂਬਸੂਰਤ ਸਾਨੂੰ ਸਮਝਾਇਆ ਵੀ ਮੂੰਹੋਂ ਨਿਕਲੇ ਇੱਕ ਲਫ਼ਜ਼ ਨੇ ਕਈ ਵਾਰੀ ਟੱਬਰ ਬਰਬਾਦ ਕਰ ਦਿੱਤੇ, ਕਤਲ ਹੋ ਗਏ, ਪਿੰਡ ਜੂ ਛੱਡਨੇ ਪੈ ਗਏ, ਅੱਗੋਂ ਨਸਲਾਂ ਅਗਲੀਆਂ ਜਿਹੜੀਆਂ ਨੇ ਉਹਨਾਂ ਦੇ ਮੁਸਤਕਬਲ ਵੀ ਤਬਾਹ ਹੋ ਗਏ, ਆਪਣੀ ਵੀ ਜ਼ਿੰਦਗੀ ਰੁਲ ਗਈ। ਚੁਨਾਚਾ ਹੋਸ਼ਮੰਦੀ ਦੇ ਨਾਲ ਹਯਾਤੀ ਗੁਜ਼ਾਰਨੀ ਚਾਹੀਦੀ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਵੇਖਣ ਵਾਲੇ ਨੇ ਮੁਹੰਮਦ ਸਦੀਕ ਸਾਹਿਬ ਜੀ ਜੀ ਜੀ, ਬੜੇ ਖੂਬਸੂਰਤ ਕਮੈਂਟਸ ਕਰਦੇ ਨੇ, ਬੜਾ ਸੋਹਣਾ ਅੱਜ ਉਹਨਾਂ ਸਾਨੂੰ ਇੱਕ ਅਖਾਨ ਭਿਜਵਾਇਆ। ਜੀ ਜੀ ਜੀ, ਅਖਾਨ ਸਰ ਇਸ ਤਰ੍ਹਾਂ ਵੀ ਧੀਆਂ ਨਮਾਣੀਆਂ ਹਾਂਜੀ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਹਾਂਜੀ, ਇਹ ਧੀਆਂ ਦਾ ਧਨ ਪਰਾਇਆ ਵੇ ਬਾਬਲਾ। ਵਾਹ। ਹਾਂਜੀ, ਗੱਲ ਇਹ ਹੈ ਕਿ ਇਹ ਕੁਦਰਤ ਦਾ ਨਿਜ਼ਾਮ ਹੈ, ਉਹਨੇ ਦੁਨੀਆ ਬਣਾਣੀ ਸੀ ਤੇ ਇਹਦੀ ਸਿਰਜਣਾ ਕਰਨੀ ਸੀ। ਔਰ ਇਹਦੇ ਵਿੱਚ ਵੇਖੋ ਨਾ, ਜੰਮਦਿਆਂ ਧੀਆਂ ਮਾਪਿਆਂ ਨੂੰ ਕਿੰਨਾ ਪਿਆਰ ਕਰਦੀਆਂ ਨੇ ਤੇ ਮਾਪੇ ਧੀਆਂ ਨੂੰ ਕਿੰਨਾ ਪਿਆਰ ਕਰਦੇ ਨੇ। ਅੱਲਾ ਤੇ ਉਹਦੇ ਰਸੂਲ ਨੇ ਵੀ ਧੀ ਨੂੰ ਰਹਿਮਤ ਆਖਿਆ ਕਿ ਤੁਹਾਡੇ ਘਰ 'ਚ ਰਹਿਮਤ ਹੈ। ਔਰ ਇਹ ਵੀ ਦੱਸਿਆ ਗਿਆ ਕਿ ਜਿਹਨੇ 2 ਜਾਂ 3 ਧੀਆਂ ਨੂੰ ਜੰਮ ਕੇ ਪਾਲ ਕੇ ਵਿਆਹਿਆ ਉਹ ਬੰਦਾ ਜੰਨਤੀ ਹੈ। ਵਾਹ। ਤੋ ਇਹ ਸਤਿਕਾਰ ਹੈ ਧੀ ਦਾ। ਵਾਹ। ਲੇਕਿਨ ਗੱਲ ਇਹ ਹੈ ਕਿ ਉਹ ਵੇਖੋ ਨਾ, ਉਹਨਾਂ ਦੀ ਖੇੜਾ, ਉਹਨਾਂ ਦੇ ਹਾਸੇ, ਹਾਂਜੀ, ਉਹਨਾਂ ਦਾ ਮਾਪਿਆਂ ਕੋਲੋਂ ਕੋਈ ਸ਼ੈ ਮੰਗਣ ਤੇ ਉਹ ਨਿੱਕੇ ਹੁੰਦਿਆਂ ਤੇ ਉਹ ਪਟੋਲਿਆਂ ਦੀਆਂ ਖੇਡਾਂ ਤੋਂ ਲੱਗ ਕੇ ਤੇ ਉਤਾਂ ਤੱਕ ਸਾਰਾ ਨਿੱਕੇ ਹੁੰਦਿਆਂ ਉਹਨਾਂ ਕੁੜੀਆਂ ਆਪਣੇ ਘਰ ਪੇ ਬਣਾਣੇ ਤੇ ਮੁੰਡਿਆਂ ਨੇ ਹਾਲ ਜੋ ਉਹ ਢੱਗੇ ਪੰਜਾਲੀਆਂ ਬਣਾਣੇ। ਤੋ ਉਹ ਜੰਮਦੇ ਹੀ ਨਾ ਉਹਨਾਂ ਨੂੰ ਘਰ ਬਣਾਉਣ ਦੀ ਉਹਨਾਂ ਦੇ ਮਤਲਬ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਮੇਰਾ ਇਹ ਘਰ ਨਹੀਂ, ਮੈਂ ਪਰਾਏ ਘਰ ਜਾਣਾ ਹੈ। ਔਰ ਮੈਂ ਮਤਲਬ ਇਸ ਤਰ੍ਹਾਂ ਦੀ ਸੁਚੱਜੀ ਬਣ ਕੇ ਜਾਵਾਂ ਕਿ ਜਿਹੜਾ ਕੋਈ ਮਤਲਬ ਹੈ ਕਿ ਮੇਰੇ ਵੱਲ ਉਂਗਲ ਨਾ ਕਰੇ। ਯਾਨੀ ਜਿਹੜੀ ਚੋਖੀਆਂ ਧੀਆਂ ਦਾ ਇਹ ਸੋਚ ਹੁੰਦੀ ਹੈ। ਕੋਈ ਇੱਕ ਅੱਧੀ ਵਿੱਚ ਕੋਈ ਸ਼ੈਤਾਨ ਵੀ ਹੋ ਸਕਦੀ ਹੈ ਜੀ। ਤੇ ਇਹ ਵੇਖੋ ਨਾ, ਜਿਗਰ ਦਾ ਟੋਟਾ, ਹਾਂਜੀ, ਵਾਹ, ਇਹ ਵੱਢ ਕੇ ਦੇਣ ਵਾਲੀ ਗੱਲ ਹੈ ਨਾ ਜੀ। ਵੇਖੋ ਨਾ, ਤੁਸੀਂ ਵੀ ਧੀਆਂ ਵਿਆਹੀਆਂ ਨੇ, ਅਸਾਂ ਵੀ ਵਿਆਹੀਆਂ ਨੇ, ਤੇ ਬੜਾ ਵੀ ਖੁਸ਼ੀ ਦਾ ਮਾਹੌਲ ਹੋਵੇ ਤੇ ਜਦੋਂ ਧੀ ਟੋਰਨ ਲੱਗੀਦਾ ਉਦੋਂ ਬੰਦਾ ਸਾਬਤ ਨਹੀਂ ਰਹਿੰਦਾ। ਨਹੀਂ ਸਾਹਿਬ, ਹਾਂਜੀ, ਤੇ ਅੱਖਾਂ ਜੋ ਧੱਕੋ ਧੱਕੀ ਆਪ ਮੁਹਾਰੇ ਅਥਰੂ ਵਗਣ ਲੱਗ ਪੈਂਦੇ ਨੇ। ਇਸ ਤਰ੍ਹਾਂ ਹੀ ਸਾਰੇ ਤੇ ਇਹ ਬਗਾਨਾ ਧਨ ਰੱਬ ਨੇ ਮਤਲਬ ਇਹ ਬਣਾ ਹੜਿਆ। ਔਰ ਫਿਰ ਧੀਆਂ ਖਾਨ ਨਵਾਏ, ਵੇਖੋ ਨਾ, ਆਪਣੀ ਹੱਥੀਂ ਆਪਣੇ ਵਾਲ ਅਗਲੇ ਦੇ ਪੈਰਾਂ ਦੇ ਹੇਠਾਂ ਦੇਣੇ, ਇਹ ਰੱਬ ਨੇ ਬਣਾਈ ਹੈ ਨਾ ਗੱਲ। ਵੇਖੋ ਨਾ, ਉਂਝ ਬੰਦਾ ਆਪਣਾ ਹੋਮਾ, ਆਪਣੀ ਆਕੜ ਕਦੀ ਨੀਵੇਂ ਨਹੀਂ। ਮੈਂ ਵੇਖਿਆ ਕਈ ਬੰਦੇ ਉਹ ਜਿਹੜੇ ਨੇ ਸਾਰੀ ਉਮਰ ਜੀ ਉਹ ਧੌਣੀ ਉਤਾਂ ਕੜਾਈ ਰੱਖਦੇ ਨੇ, ਲੇਕਿਨ ਧੀਆਂ ਉਹਨਾਂ ਨੂੰ ਵੀ ਨੀਵਿਆਂ ਕਰ ਦਿੰਦੀਆਂ ਨੇ। ਹਾਂਜੀ, ਤੇ ਇਹ ਰੱਬ ਦੀ ਖੇਡ ਹੈ। ਖੋਰੇ ਬੰਦੇ ਦੀ ਤਰਬੀਅਤ ਵਾਸਤੇ ਇਹ ਰੱਬ ਨੇ ਸਾਰਾ ਸਿਸਟਮ ਕੀਤਾ ਹੈ, ਹਾਂਜੀ, ਕਿ ਬੰਦਾ ਜਿਹੜਾ ਹੈ ਉਹ ਕਿਤੇ ਨਿਉਣਾ ਵੀ ਸਿੱਖ ਲਏ। ਹਾਂਜੀ, ਤੇ ਜੰਮਦੀਆਂ ਨੇ ਉਹਨਾਂ ਨੂੰ ਮਾਂ ਪਾਲੀਦਾ, ਪਾਲ ਕੇ ਜਨਾਬ ਪੜ੍ਹਾਈਦਾ, ਸਾਰਾ ਕੁਝ ਕਰੀਦਾ, ਲੇਕਿਨ ਉਹਨੂੰ ਮਤਲਬ ਵੱਢ ਕੇ ਜਿਵੇਂ ਜਿਗਰ ਦੀ ਬੋਟੀ ਦੇਣ ਵਾਲੀ ਗੱਲ ਹੈ ਆਪਣੇ ਕੋਲ ਨਹੀਂ ਰੱਖ ਸਕਦੇ। ਬਾਦਸ਼ਾਹ ਵੀ ਨਹੀਂ ਰੱਖ ਸਕਦੇ। ਨਹੀਂ ਰੱਖ ਸਕਦੇ, ਹਾਂਜੀ। ਨਹੀਂ। ਔਰ ਫਿਰ ਇਹ ਵੀ ਨਹੀਂ ਪਤਾ
ਕਿ ਵੇਖੋ ਨਾ ਉਹਦੇ ਮੁਕੱਦਰ ਦਾ ਕਿ ਇਹਨੇ ਕਿਹੜੇ ਘਰ ਜਾਣਾ ਹੈ, ਆਹ ਕੋਈ ਪਤਾ ਹੀ ਨਹੀਂ ਹੁੰਦਾ। ਹਾਂਜੀ। ਵਾਹ। ਔਰ ਜਿਵੇਂ ਮਤਲਬ ਹੈ ਕਿ ਅੱਲਾ ਦੀ ਸਪੁਰਦ ਕਰਕੇ ਤੇ ਉਹ ਸਾਰਾ ਉਹਦਾ ਕੰਮ ਕਰ ਦਈਦਾ ਹੈ। ਹਾਂਜੀ ਤੇ ਫਿਰ ਉਹ ਧੀਆਂ ਦੇ ਵਿੱਚ ਇੰਨੀ ਮਤਲਬ ਇਹ ਕਿ ਸਿਆਣਪ ਚੱਜ ਹੁੰਦਾ ਹੈ ਕਿ ਉਹ ਜਾ ਕੇ ਉਹ ਸਾਰੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਲੈਂਦੀਆਂ ਨੇ। ਹਾਂਜੀ। ਔਰ ਉਸ ਘਰ ਦੇ ਮਤਲਬ ਘਰ ਦੀਆਂ ਵਾਰਸ ਬਣ ਕੇ ਤੇ ਉੱਥੇ ਗੁਜ਼ਾਰਾ ਕਰਦੀਆਂ ਨੇ। ਤੇ ਮੈਂ ਸਮਝਦਾ ਇਹ ਬੀਬੀਆਂ ਦੀ ਪਾਇਆ ਤੇ ਅੱਲਾ ਹੀ ਹੈ ਸਾਰਾ ਕੁਝ ਇਹਨਾਂ ਦੇ ਵਿੱਚ ਨਾ ਜੀ। ਹਾਂਜੀ। ਕਿ ਉਹਨਾਂ ਦੇ ਅੰਦਰ ਵੇਖੋ ਨਾ ਨਵੇਂ ਮਾਹੌਲ 'ਚ ਬੰਦਾ ਜਾ ਕੇ, ਮੈਂ ਕੱਲ ਦੀ ਗੱਲ ਦੱਸਣਾ ਵੀ ਮੈਂ ਲਾਹੌਰ ਗਿਆ ਤੇ ਉਹ ਜਸ਼ਨ ਪੰਜਾਬੀ ਚ ਉਹਨਾਂ ਮੇਰੇ ਲਈ ਹੋਟਲ ਬੁੱਕ ਕਰਾਇਆ, ਉੱਥੇ ਪੈਨੋਰਾਮਾ ਹੋਟਲ ਦੇ ਵਿੱਚ ਕਮਰਾ ਬੁੱਕ ਕਰਾਇਆ ਜੀ। ਮੈਂ ਉਹਦੇ ਕਮਰੇ 'ਚ ਗਿਆ, ਜਾ ਕੇ ਮੈਂ ਬੈਠਾ 10 ਕੁ ਮਿੰਟ ਤੇ ਮੈਂ ਆਖਿਆ ਯਾਰ ਮੈਂ ਤੇ ਕੈਦ ਹੋ ਗਿਆ ਇੱਥੇ, ਮੈਂ ਇੱਥੇ ਕਿਵੇਂ ਰਾਤ ਕੱਢਾਂਗਾ ਕੱਲਾ। ਹਾਂਜੀ। ਉਹ ਮੈਂ ਖੈਰ ਨਾ ਉਹਨਾਂ ਨੂੰ ਇੱਕ ਦੋਸਤ ਨੂੰ ਫੋਨ ਕੀਤਾ, ਉਹ ਜਿਹੜੇ ਜਿਨ੍ਹਾਂ ਨੇ ਇੰਤਜ਼ਾਮ ਕੀਤਾ ਸੀ ਉਹਨੂੰ ਵੀ ਆਖਿਆ ਵੀ ਯਾਰ ਮੈਂ ਨਹੀਂ ਇੱਥੇ ਰਹਿਣਾ, ਮੈਂ ਕਿਸੇ ਦੋਸਤ ਕੋ ਟੁਰ ਜਾਂਦਾ। ਯਾਰ ਬੰਦਾ ਗੱਪਸ਼ਪ ਲਾਉਂਦਾ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦਾ, ਮੈਂ ਇੱਥੇ ਇਕੱਲਾ ਹੀ ਟੀਵੀ ਲਾ ਕੇ ਬਹਿ ਰਵਾਂਗਾ ਜੀ। ਤੇ ਉਹ ਚਲੋ ਮੈਂ ਉੱਥੋਂ ਚਲਾ ਗਿਆ। ਤਾਂ ਗੱਲ ਇਹ ਹੈ ਕਿ ਬੰਦੇ ਦੀ ਮਜਬੂਰੀ ਹੈ ਕਿ ਇੱਕ ਦੂਜੇ ਨਾਲ ਮਿਲਤ ਗਿਲਤ ਵਾਧਾ ਘਾਟਾ ਲਟਰ ਪਟਰ ਹੈ। ਲੇਕਿਨ ਇਹ ਸਾਰੀ ਸ਼ਾਨ ਹੁੰਦਿਆਂ ਵੀ ਧੀਆਂ ਦਾ ਜਿਹੜਾ ਧਨ ਹੈ ਨਾ ਜੀ, ਉਹ ਇਸ ਤਰ੍ਹਾਂ ਦਾ ਹੈ ਕਿ ਜਦੋਂ ਬੰਦਾ ਸੋਚਦਾ ਨਾ ਤੇ ਯਕੀਨ ਕਰੋ ਮੁਲਕ ਨਿਕਲ ਜਾਂਦੀ ਹੈ। ਹਾਂਜੀ। ਕਿ ਵੇਖੋ ਰੱਬਾ ਸੋਹਣਿਆ ਤੇਰੀ ਕਰਤ ਹੈ ਨਾ ਕਿ ਤੂੰ ਇਹ ਬਣਾਇਆ ਸਿਲਸਿਲਾ। ਹਾਂਜੀ। ਵੇਖੋ ਨਾ ਜਿਹਨੂੰ ਕਿਸੇ ਨੂੰ ਮਰਦੀ ਨਾ ਧੀਆਂ ਹੀ ਦੇ ਛੱਡਣਾ ਹੈ, ਕਿਸੇ ਨੂੰ ਪੁੱਤਰ ਹੀ ਦੇ ਛੱਡਣਾ ਹੈ, ਕਿਸੇ ਨੂੰ ਪੁੱਤਰ ਤੇ ਧੀਆਂ ਦੋਵੇਂ ਹੀ ਦੇ ਛੱਡਣਾ। ਔਰ ਉਹਦੇ ਤੋਂ ਬਾਅਦ ਪਾਲ ਪੋਸ ਕੇ ਜਵਾਨ ਕੋਠੇ ਜਿੱਡੀ ਧੀ ਕਰਕੇ ਤੇ ਆਪਣੀ ਹੱਥੀਂ ਜਿਹੜੀ ਹੈ ਨਾ ਅਗਲੇ ਨੂੰ ਬਾਂਹ ਫੜਾ ਦੇਣੀ। ਇਹਦੇ ਕੋਈ ਛੋਟਾ ਕੰਮ ਹੈ, ਬੜਾ ਔਖਾ ਕੰਮ, ਬੜਾ ਵੱਡਾ ਜੀ। ਹਾਂਜੀ। ਲੇਕਿਨ ਇਹ ਖੁਦਾ ਦਾ ਨਿਜ਼ਾਮ ਹੈ ਔਰ ਉਹ ਖੁਦਾ ਜ਼ਿੰਦਗੀ ਦੀ ਖੂਬਸੂਰਤੀ ਇਹਦੇ ਵਿੱਚ ਹੈ। ਤੇ ਅੱਲਾ ਸੋਹਣਾ ਹਰ ਇੱਕ ਦੀਆਂ ਜੰਮੀਆਂ ਜਾਈਆਂ ਨੂੰ ਦੇ ਕਲੇਜੇ ਠੰਡੇ ਰੱਖੇ ਤੇ ਮਾਂ ਬਾਪ ਨੂੰ ਆਪਣੀਆਂ ਧੀਆਂ ਦੀਆਂ ਖੁਸ਼ੀਆਂ ਨਸੀਬ ਕਰੇ ਜੀ। ਲਓ ਜੀ ਪਿਆਰਿਓ, ਵੇਖੋ ਕਿੰਨਾ ਪਿਆਰਾ ਅਖਾਨ ਹੈ ਭਈ ਧੀਆਂ ਨਿਭਾਣੀਆਂ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਸਾਹਿਬੋ, ਉਸ ਕਾਤਬੇ ਤਕਦੀਰ ਨੇ ਧੀਆਂ ਦੇ ਨਸੀਬ ਹੀ ਕੁਝ ਇਸ ਤਰ੍ਹਾਂ ਲਿਖੇ ਹੁੰਦੇ ਨੇ ਕਿ ਜਿਵੇਂ ਬਾਈਵਾ ਸਾਹਿਬ ਫਰਮਾਇਆ ਵੀ ਧੀਆਂ ਜੰਮਦੀਆਂ ਕਿਸੇ ਘਰ ਨੇ, ਮਾਪੇ ਇੰਨੇ ਲਾਡਾਂ ਪਿਆਰ ਚਾਵਾਂ ਦੇ ਨਾਲ ਉਹਨਾਂ ਨੂੰ ਪਾਲਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਨੇ, ਉਹਨਾਂ ਦੀ ਅੱਛੀ ਤਰਬੀਅਤ ਕਰਦੇ ਨੇ। ਲੇਕਿਨ ਪਿਆਰਿਓ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰੀ ਇਹ ਬੱਚੀ ਜਿਹੜੀ ਹੈ ਇਹਦੇ ਨਸੀਬ ਕਿੱਥੇ ਲਿਖੇ ਨੇ। ਯਾਨੀ ਕੱਲ ਕਲਾਂ ਨੂੰ ਜਵਾਨ ਹੋ ਕੇ ਜਦੋਂ ਇਹਨੂੰ ਘਰੋਂ ਵਿਦਿਆ ਕਰਨਾ, ਇਹਦੀ ਰੁਖਸਤੀ ਕਰਨੀ ਹੈ, ਇਹਦੀ ਸ਼ਾਦੀ ਕਰਨੀ ਹੈ ਤੇ ਇਹਦਾ ਵਿਆਹ ਅਸਾਂ ਕਿੱਥੇ ਕਰਨਾ। ਪਹਿਲੇ ਕੁਝ ਅਜਿਹਾ ਰਿਵਾਜ ਵੀ ਹੁੰਦਾ ਸੀ ਵੀ ਆਪਣੇ ਲੱਗਦੇ ਲਾਣਿਆਂ ਦੇ ਵਿੱਚ ਬਚਪਨ ਦੀਆਂ ਵੀ ਮੰਗਣੀਆਂ ਕਰ ਛੱਡਦੀਆਂ ਸਨ। ਵੱਡੀਆਂ ਵਡੇਰੀਆਂ ਘਰ ਦੀਆਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਭੈਣਾਂ ਜਾਂ ਪੁੱਫੀਆਂ ਤਾਈਆਂ ਚਾਚੀਆਂ ਆਖ ਲੈਂਦੀਆਂ ਸਨ ਤੇ ਉਹ ਜਿੱਥੇ ਫਿਰ ਨਾਂ ਲਿਆ ਹੁੰਦਾ ਸੀ ਉੱਥੇ ਬਾਲੜੀ ਆਪਣੀ ਧੀ ਨੂੰ ਤੋੜ ਦੇਣਾ। ਹੁਣ ਉਹ ਰਿਵਾਜ ਵੀ ਘਟਦਾ ਜਾ ਰਿਹਾ। ਹੁਣ ਬਹੁਤੇ ਓਬੜ ਰਿਸ਼ਤੇਦਾਰੀਆਂ ਕੀਤੀਆਂ ਜਾਂਦੀਆਂ ਨੇ। ਯਾਨੀ ਪਤਾ ਨਹੀਂ ਹੁੰਦਾ ਬੱਚੀ ਨੇ ਕਿ ਕੱਲ ਨੂੰ ਕਿੱਥੇ ਜਾ ਕੇ ਤੇ ਇਹਦਾ ਵਿਆਹ ਹੋਣਾ ਤੇ ਇਹਨੇ ਕਿੱਥੇ ਵਸਣਾ। ਔਰ ਇਹ ਫਿਰ ਨਹੀਂ ਪਿਆਰਿਓ ਪਤਾ ਹੁੰਦਾ ਵੀ ਜਿੱਥੇ ਅਸਾਂ ਇਹਨੂੰ ਢੋਰਨਾ, ਜਿੱਥੇ ਇਹਦੀ ਸ਼ਾਦੀ ਕਰਨੀ ਹੈ, ਮਾਂ ਬਾਪ ਨੇ ਖੁਦ ਆਪਣੇ ਹੱਥੀਂ ਦੇ ਦੁਆ ਕੇ। ਦੇਖੋ ਨਾ, ਜਹੇਜ਼ ਦੀ ਲਾਨਤ ਵੀ ਹੋਈ ਸਾਡੀ ਇਸ ਸੁਸਾਇਟੀ ਦੇ ਵਿੱਚ, ਜਿਹੜੀ ਕਿ ਸਾਡੇ ਦੀਨ ਵਿੱਚ ਬਿਲਕੁਲ ਨਹੀਂ ਹੈਗੀ। ਲੇਕਿਨ ਇੱਥੋਂ ਦਾ ਵਸੇਬ ਸਾਡਾ ਜਿਹੜਾ, ਉਹਦੇ ਵਿੱਚ ਜਹੇਜ਼ ਵੀ ਦੇਣਾ ਪੈਂਦਾ, ਮਾੜਾ ਚੰਗਾ ਹਰ ਚੌਧਰੀ ਨੂੰ, ਮਾੜੇ ਨੂੰ, ਗਰੀਬ ਨੂੰ, ਕਮੀ ਨੂੰ, ਸਭ ਨੂੰ ਦੇਣਾ ਪੈਂਦਾ। ਉਹ ਦੇ ਦੁਆ ਕੇ ਫਿਰ ਧੀ ਵੀ ਦੇ ਕੇ ਆਪਣੇ ਜਿਗਰ ਦਾ ਟੋਟਾ ਬਾਈਵਾ ਸਾਹਿਬ ਜਿਵੇਂ ਫਰਮਾਇਆ ਦੇ ਕੇ ਤੇ ਸਾਹਿਬੋ ਫਿਰ ਵੀ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਬੱਚੀ ਹੁਣ ਜਿੱਥੇ ਚੱਲੀ ਏ ਉੱਥੇ ਸੁਖੀ ਵਸੇਗੀ ਕਿ ਨਹੀਂ। ਵੇਖੋ ਨਾ, ਬਾਈਵਾ ਸਾਹਿਬ ਆਪਣੀ ਗੱਲ ਸੁਣਾਈ ਕਿ ਇੱਕ ਰਾਤ ਮੈਨੂੰ ਇੱਕ ਹੋਟਲ 'ਚ ਰਹਿਣੀ ਪਈ ਆਪਣਾ ਘਰ ਛੱਡ ਕੇ। ਆਖਦੇ ਨੇ ਰਿਹਾ ਨਹੀਂ ਗਿਆ। ਮੈਂ ਉੱਥੋਂ ਨਿਕਲ ਕੇ ਹੋਟਲ 'ਚ ਉਹਦੇ ਇੱਕ ਯਾਰ ਦੋਸਤ ਨਾਲ ਟੁਰ ਗਿਆ। ਤੇ ਸਾਹਿਬੋ ਤੁਸੀਂ ਦੇਖੋ ਕਿ ਇੱਕ ਅਜਿਹਾ ਜੀ ਸਾਡੇ ਘਰ ਦਾ ਇੱਕ ਫਰਦ ਜਿਹੜਾ ਸਾਰੀ ਉਮਰ ਲਈ ਛੱਡ ਕੇ ਘਰ ਨੂੰ ਚੱਲਾ। ਅਸੀਂ ਤੇ ਇੱਕ ਰਾਤ ਛੱਡ ਕੇ ਕਿਧਰੇ ਜਾਣੇ ਆ, ਮਰੀ ਮਸਲਨ ਜਾਣੇ ਆ 2-3 ਰਾਤਾਂ ਤੇ ਨਾਲ ਹੀ ਅਸੀਂ ਆਖਣ ਲੱਗ ਪੈਂਦੇ ਆ ਚੱਲ ਯਾਰ ਪਿਛਾਂ ਜੋ ਸੁਖ ਚੁਬਾਰੇ ਨਾ ਬਲਖ ਨਾ ਬੁਖਾਰੇ, ਆਪਣੇ ਘਰ ਜੋ ਆਰਾਮ ਸਕੂਨ ਹੈ ਉਹ ਕਿਤੇ ਜਾ ਕੇ ਵਾਕਈ ਨਹੀਂ ਹੁੰਦਾ।
ਤੇ ਪਿਆਰਿਓ ਫਿਰ ਪੂਰੀ ਜ਼ਿੰਦਗੀ ਵਾਸਤੇ, ਆਪਣੀ ਸਾਰੀ ਹਯਾਤੀ ਵਾਸਤੇ ਆਪਣਾ ਉਹ ਘਰ ਛੱਡ ਕੇ ਜਾਣਾ ਜਿਹੜਾ ਕਿ ਬਾਬਲ ਦਾ ਵਿਹੜਾ, ਜਿੱਥੇ ਸਾਰੀ ਜ਼ਿੰਦਗੀ ਖੇਡੀ ਹੋਵੇ ਧੀ ਭੈਣ, ਆਪਣੀਆਂ ਭੈਣਾਂ ਸਕੀਆਂ, ਆਪਣੇ ਵੀਰਾਂ ਨੂੰ ਛੱਡ ਕੇ, ਮਾਂ ਬਾਪ ਨੂੰ ਛੱਡ ਕੇ ਕਿਧਰੇ ਟੁਰ ਜਾਣਾ। ਇਹ ਜਿਹੜੀਆਂ ਗੱਲਾਂ ਨੇ ਨਾ ਜੀ, ਇਹੋ ਹੀ ਸਾਡੇ ਪੰਜਾਬ ਦੇ ਵਿੱਚ ਇੱਕ ਅਖਾਣ ਬਣਾਉਂਦੀਆਂ ਨੇ। ਉਹ ਵੀ ਸਾਡੇ ਬਜ਼ੁਰਗਾਂ ਆਖਿਆ ਵੀ ਧੀਆਂ ਤੋਂ ਡਰ ਨਹੀਂ ਲੱਗਦਾ, ਉਹਨਾਂ ਦੇ ਲੇਖਾਂ ਤੋਂ ਡਰ ਲੱਗਦਾ ਹੈ ਜੀ। ਨਹੀਂ ਤੇ ਵੇਖੋ ਨਾ, ਧੀਆਂ ਜਿੰਨੀਆਂ ਪਿਆਰੀਆਂ ਹੁੰਦੀਆਂ ਨੇ, ਜਾਂ ਪਰਤਾਵੇ 'ਚ ਜਿੰਨਾ ਧੀਆਂ ਪਿਆਰ ਕਰਦੀਆਂ ਨੇ, ਪੁੱਤਰ ਤੇ ਕਰਦੇ ਹੀ ਨਹੀਂ। ਧੀਆਂ ਵਰਗਾ ਕੋਈ ਮੇਵਾ ਹੀ ਨਹੀਂ, ਖੁਦਾ ਦੀ ਸਭ ਤੋਂ ਵੱਡੀ ਨੇਮਤ ਨੇ। ਐਵੇਂ ਤਾਂ ਨਹੀਂ ਪਿਆਰੇ ਨਬੀ ਪਾਕ ਫਰਮਾਇਆ ਵੀ ਜਿਹੜਾ 3 ਧੀਆਂ ਨੂੰ ਜੰਮ ਕੇ ਪਾਲ ਕੇ ਤਰਬੀਅਤ ਅੱਛੀ ਕਰਕੇ ਦੀਨ ਇਸਲਾਮ ਦੇ ਮੁਤਾਬਕ ਉਹਨਾਂ ਦੀ ਸ਼ਾਦੀ ਕਰ ਦਿੰਦਾ, ਕਿਆਮਤ ਵਾਲੇ ਦਿਨ ਉਹ ਮੇਰੇ ਨਾਲ ਇੰਜ ਹੋਵੇਗਾ ਜਿਵੇਂ 2 ਉਂਗਲੀਆਂ ਨੇ। ਪਿਆਰੇ ਨਬੀ ਪਾਕ ਫਰਮਾਇਆ, ਬਿਸ਼ਾਰਤ ਦਿੱਤੀ ਜੰਨਤ ਦੀ। ਇੱਕ ਬੜਾ ਹੀ ਪਿਆਰਾ ਸ਼ੇਰ ਹੈ ਵੀ ਧੀਆਂ ਬਾਜ ਨਹੀਂ ਵਿਹੜਾ ਸੱਜਦਾ, ਤੇ ਲੜੀਆਂ ਬਾਜ ਨਹੀਂ ਸਿਹਰਾ। ਧੀਆਂ ਜਿਸ ਵਿਹੜੇ ਨਾ ਖੇਡਣ, ਰੱਬ ਨਹੀਂ ਪਾਉਂਦਾ ਫੇਰਾ। ਹਾਏ ਹੋਏ ਹੋਏ। ਉਸ ਵਿਹੜੇ ਤੇ ਅੱਲਾ ਸੱਚਾ ਵੀ ਨਹੀਂ ਵੜਦਾ ਜਿੱਥੇ ਧੀਆਂ ਨਾ ਹੋਣ। ਲੇਕਿਨ ਪਿਆਰਿਓ ਗੱਲ ਇਹ ਹੋਈ ਹੈ ਕਿ ਮਾਈ ਬਾਪ ਵੀ ਵੇਖੋ ਨਾ, ਨਿਮਾਣਾ ਲਫ਼ਜ਼ ਦਾ ਮਤਲਬ ਹੁੰਦਾ ਹੈ ਜੇ ਆ ਬੰਦਾ ਜਿਹਨੂੰ ਕਿਸੇ ਦੇ ਮਾਨ ਤਰਾਨ ਨਾ ਹੋਵੇ, ਹੈ ਜੀ। ਮਾਈ ਬਾਪ ਵੀ ਜਿਹੜੇ ਨੇ ਵਿਚਾਰੇ ਡਿਫੈਂਸਿਵ ਹੀ ਰਹਿੰਦੇ ਨੇ ਧੀਆਂ ਦੇ ਮਾਮਲੇ 'ਚ ਸਾਰੀ ਜ਼ਿੰਦਗੀ। ਉਹ ਜਿਵੇਂ ਸਾਡੇ ਪੰਜਾਬੀ 'ਚ ਆਖਦੇ ਨੇ, ਮੈਂ ਤੇ ਉਹ ਵੈਸੇ ਲਫ਼ਜ਼ ਘੱਟ ਵਰਤਣਾ, ਲੇਕਿਨ ਇਹ ਗੱਲ ਸਹੀ ਆਖਦੇ ਨੇ ਵੀ ਸਾਡੇ ਵੀ ਜੀ ਵਾਲ ਜਨਾਬ ਉਹਨਾਂ ਦੇ ਪੈਰਾਂ ਥੱਲੇ ਨੇ। ਧੀ ਵਿਆਹ ਕੇ, ਹੁਣ ਵੈਸੇ ਲੋਕ ਸਿਵਲਾਈਜ਼ਡ ਹੋ ਗਏ ਨੇ, ਉਹ ਪੁਰਾਣੇ ਦੌਰ ਗਏ ਜਦੋਂ ਆਖਦੇ ਹਨ ਜਨਾਨੀ ਜਨਾਬ ਪੈਰਾਂ ਦੀ ਜੁੱਤੀ। ਹੁਣ ਤੇ ਮਾਸ਼ਾਅੱਲਾ ਧੀਆਂ ਮਾਂ ਬਾਪ ਵਾਸਤੇ, ਆਪਣੇ ਸ਼ੌਹਰਾਂ ਵਾਸਤੇ, ਆਪਣੇ ਸਸੁਰਾਲੀ ਅਜ਼ੀਜ਼ਾਂ ਦੇ ਵਾਸਤੇ ਅਸਾਂ ਦੇਖਿਆ ਬਾਇਸ ਇੱਜ਼ਤ ਤੇ ਇਫਤਿਖਾਰ ਹੁੰਦੀਆਂ ਨੇ। ਸਾਡੇ ਬਹੁਤ ਸਾਰੇ ਦੋਸਤ ਐਸੇ ਨੇ ਜਿਨ੍ਹਾਂ ਦੀਆਂ ਬੇਟੀਆਂ ਕੋ ਡੀਸੀ ਲੱਗੀ ਹੈ, ਮਾਸ਼ਾਅੱਲਾ। ਸਾਡੀ ਕਿਸੇ ਦੋਸਤ ਦੀ ਧੀ ਭੈਣ, ਕੁਝ ਸਾਡੀਆਂ ਆਪਣੀਆਂ ਅਜ਼ੀਜ਼ਾਂ ਬੱਚੀਆਂ ਫੌਜ ਵਿੱਚ ਨੇ, ਮਾਸ਼ਾਅੱਲਾ। ਇੱਕ ਸਾਡੀ ਧੀ ਕਰਨਲ ਹੈ, ਔਰ ਉਹਦੇ ਬੰਦੇ ਵਾਸਤੇ ਉਹ ਬਾਇਸ ਇੱਜ਼ਤ ਹੈ, ਬੜਾ ਉਹ ਖੁਸ਼ ਹੁੰਦਾ ਹੈ ਦੱਸ ਕੇ। ਤੇ ਹੁਣ ਤੇ ਵੈਸੇ ਨਾ ਜੀ ਕਾਫੀ ਕਨਸੈਪਟ ਜਿਹੜਾ ਨਾ ਉਹ ਚੇਂਜ ਵੀ ਹੋਇਆ ਹੈ, ਲੇਕਿਨ ਧੀਆਂ ਵੱਲੋਂ ਜਿਹੜਾ ਨਾ ਜੀ ਉਹ ਅੱਜ ਵੀ ਸਾਡੇ ਮੁਆਸ਼ਰੇ 'ਚ ਜਿਹੜੇ ਵਜ਼ਾਦਾਰ ਲੋਕ ਨੇ ਨਾ ਜੀ, ਉਹ ਡਿਫੈਂਸਿਵ ਹੀ ਰਹਿੰਦੇ ਨੇ। ਸਸੁਰਾਲੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ, ਕੁੜਮ ਛੁੜਮ, ਆਪਣੇ ਧੀਆਂ ਖਾਸ ਕਰ ਜਿੱਥੇ ਵਿਆਹੀ ਦੀਆਂ ਨੇ, ਉਹਨਾਂ ਨਾਲ ਬੜਾ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ। ਇਹੋ ਹੀ ਮਜਬੂਰੀਆਂ ਤੇ ਇਹ ਜਿਹੜੇ ਸਾਡੇ ਰਸੂਮੋ ਰਿਵਾਜ ਨੇ, ਉਹਨਾਂ ਬਾਰੇ ਹੀ ਸਾਨੂੰ ਇਸ ਖਾਨ 'ਚ ਦੱਸਿਆ ਗਿਆ ਹੋਇਆ ਹੈ। ਬਾਈਬਾ ਸਾਹਿਬ ਲੁਧਿਆਣੇ ਤੋਂ ਸਾਡੇ ਬੜੇ ਪਿਆਰੇ ਮਿੱਤਰ ਨੇ ਜਸਬੀਰ ਸਿੰਘ ਸਾਈ ਜੀ 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 ਜੀ, ਉਹਨਾਂ ਜਨਾਬ ਇਹ ਖਾਨ ਭਿਜਵਾਇਆ ਵੀ ਮੂਲ ਨਾਲੋਂ ਵਿਆਜ ਪਿਆਰਾ। ਹਾਂਜੀ, ਇਹ ਜਿਹੜਾ ਨਾ ਜੀ ਜਿਹੜੇ ਇਹਦੇ ਮਹਿਣੇ ਨੇ ਨਾ, ਮੂਲ ਤੇ ਆਂਦੇ ਨੇ ਅਸਲ ਦਰ ਜਿਹੜੀ ਰਕਮ ਸੂਦ ਤੇ ਦਿੱਤੀ ਹੁੰਦੀ ਹੈ ਜੀ ਜੀ, ਤੇ ਉਹਦੇ ਤੋਂ ਜਿਹੜਾ ਵਿਆਜ ਲੈਂਦੇ ਨੇ ਨਾ ਸ਼ਾਹੂਕਾਰ ਜੀ, ਉਹ ਉਹਨਾਂ ਨੂੰ ਬੜਾ ਪਿਆਰਾ ਹੁੰਦਾ ਹੈ, ਇਸ ਵਾਸਤੇ ਕਿ ਉਹ ਉਹਨਾਂ ਦੀ ਰਕਮ ਤੋਂ ਰਕਮ ਪੈਦਾ ਕਰਦਾ ਹੈ। ਹਾਂ ਹਾਂਜੀ, ਇਸ ਵਾਸਤੇ ਜਿਹੜੇ ਖੱਤਰੀ ਅਸਾਂ ਸੁਣਿਆ, ਜਦੋਂ ਸਾਡੇ ਵੱਡੇ ਸਾਹੂਕਾਰਾਂ ਕੋਲੋਂ ਕਰਜ਼ਾ ਲੈਂਦੇ ਹੁੰਦੇ ਸਨ ਜੀ, ਤੇ ਲਾਲੇ ਨੇ ਆਖਣਾ, ਚੌਧਰੀ ਜੀ ਤੁਸੀਂ ਮੂਲ ਦਾ ਤੇ ਫਿਕਰ ਹੀ ਨਾ ਕਰੋ, ਤੁਸੀਂ ਬਸ ਵਿਆਜ ਦਿੰਦੇ ਜਾਓ। ਹਾਂ, ਉਹਦਾ ਮਤਲਬ ਸੀ ਕਿ ਮੇਰੇ ਇਹ ਪੈਸੇ ਜਿਹੜੇ ਨੇ ਇਹ ਪੈਸੇ ਬਣਾਉਂਦੇ ਹੀ ਰਹਿਣ, ਉਹ ਆਮਦਨ ਮੇਰੀ ਇਹਨਾਂ ਪੈਸਿਆਂ ਤੋਂ ਉਹਨੂੰ ਵਗਾ ਤੱਕ ਆਉਂਦੀ ਰਹੇ। ਲੇਕਿਨ ਇਹਦੇ ਚ ਜਿਹੜਾ ਖਾਨ ਦਾ ਦੂਜਾ ਮਤਲਬ ਹੈ ਨਾ ਜੀ, ਉਹ ਇਹ ਹੈ ਕਿ ਜਿਹੜੀ ਔਲਾਦ ਹੁੰਦੀ ਹੈ ਨਾ ਜੀ, ਉਹਦੇ ਨਾਲੋਂ ਉਹਦੀ ਔਲਾਦ ਜਿਹੜੀ ਹੈ ਨਾ ਬੜੀ ਪਿਆਰੀ ਲੱਗਦੀ। ਵਾਹ ਵਾਹ, ਯਾਨੀ ਜਿਹੜੇ ਪੋਤਰੀਆਂ ਪੋਤਰੇ ਜਾਂ ਦੋਤਰੀਆਂ ਦੋਤਰੇ ਨੇ ਨਾ ਜੀ, ਉਹ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ। ਉਹ ਦੋਤਰੀਆਂ ਤੇ ਦੋਤਰੇ ਧੀਆਂ ਨਾਲੋਂ ਵੀ ਪਿਆਰੇ ਲੱਗਦੇ ਨੇ, ਤੇ ਪੋਤਰੀਆਂ ਪੋਤਰੇ ਪੁੱਤਰ ਨਾਲੋਂ ਵੀ ਪਿਆਰੇ ਲੱਗਦੇ ਨੇ। ਇਸ ਤਰ੍ਹਾਂ ਉਹ ਦੱਸਦੇ ਨੇ ਵੀ ਕਿਸੇ ਨੇ ਨਾ ਬੰਦਾ ਸੀ ਤੇ ਉਹਦਾ ਮੁੰਡਾ ਨਾ ਨੰਗੇ ਸਿਰ ਕਿਤੇ ਧੁੱਪ 'ਚ ਕੰਮ ਪਿਆ ਕਰਦਾ ਸੀ ਜੀ। ਉਹਨੇ ਉਹਨੂੰ ਨਾ ਦਾਬਾ ਮਾਰਿਆ, ਉਹਨੇ ਆਖਿਆ ਉਹ ਬੇਵਕੂਫਾ, ਸਿਰ ਦੇ ਉੱਤੇ ਉਹ ਕੱਪੜਾ ਲੱਲਾ ਕਿਤੇ ਤਾਲ ਲੱਗ ਜਾਊਗਾ, ਭਾਦਰੋਂ ਹਾੜ ਦੀ ਗਰਮੀ ਲੱਗੀ ਹੈ, ਤੂੰ ਨੰਗੇ ਸਿਰ ਪਿਆ ਕੰਮ ਕਰਨਾ ਹੈ ਜੀ। ਤੇ ਉਹ ਆਂਦਾ ਤੈਨੂੰ ਕਾਹਦਾ ਪਤਾ ਹੈ ਅੱਬਾ, ਤੂੰ ਐਵੇਂ ਮਾਰਦਾ ਰਹਿਣਾ ਫਲਾਣੇ ਢੀਂਗੇ। ਅੱਛਾ, ਤੇ ਉਹਨੇ ਨਾ ਗਿਆ ਤੇ ਉਹਨੇ ਜਾ ਕੇ ਤੇ ਘਰੋਂ ਲਿਆ ਕੇ ਨਾ ਉਹਦੇ ਆਪਣੇ ਯਾਨੀ ਉਹਦੇ ਮੁੰਡੇ ਨੂੰ, ਆਪਣੇ ਪੋਤਰੇ ਨੂੰ, 2-3 ਸਾਲਾਂ ਦਾ ਸੀ, ਉਹਨੂੰ ਕੁਚੜੇ ਚੁੱਕ ਕੇ ਲਿਆ ਕੇ ਤੇ ਉਹਦੇ ਸਾਹਮਣੇ ਨਾ ਧੁੱਪੇ ਬਾਹੜਿਆ ਨੰਗੇ ਸਿਰ। ਹੁਣ ਉਹੋ ਹੀ ਮੁੰਡਾ ਆਂਦਾ ਕਿ ਅੱਬਾ ਤੈਨੂੰ ਪਤਾ ਨਹੀਂ ਲੱਗਦਾ ਮੁੰਡੇ ਦਾ ਸਿਰ ਸੜ ਜਾਏਗਾ। ਹਾਂਜੀ, ਇਹਨੂੰ ਨੰਗੇ ਸਿਰ ਬਾਹੜਿਆ ਹੀ।
ਉਹਨੇ ਆਖਿਆ ਕਮਲਿਆ ਤੂੰ ਵੀ ਮੇਰਾ ਮੁੰਡਾ ਹੈ ਹਾਂ। ਹਾਂਜੀ ਤੇ ਮੈਂ ਨਾ ਵੀ ਤੈਨੂੰ ਤਾਂ ਨਾ ਲੱਗ ਜੇ ਹੁਣ ਸੇਕਾ ਚੜਿਆ ਹੀ ਨਾ ਹਾਂ। ਹਾਂਜੀ ਵਾਹ 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 ਤੋ ਗੱਲ ਇਹ ਹੈ ਮੂਲ ਕਿ ਨਾਲੋਂ ਵਿਆਜ ਪਿਆਰਾ। ਹਾਂਜੀ ਹਾਂਜੀ ਵਾਹ, ਵਾਹ। ਤੋ ਇਸ ਵਾਸਤੇ ਇਹ ਜਿਹੜਾ ਨਾ ਜੀ ਕੁਦਰਤ ਦਾ ਨਿਜ਼ਾਮ ਹੈ ਕਿ ਆ ਪੋਤਰੀਆਂ ਪੋਤਰੇ ਦੋਤਰੀਆਂ ਦੋਤਰੇ ਵੱਧ ਪਿਆਰੇ ਲੱਗਦੇ ਨੇ ਹਾਂਜੀ। ਹਾਂਜੀ ਇਸ ਵਾਸਤੇ ਕਿ ਉਹ ਹੱਲਾ ਔਲਾਦ ਨੂੰ ਬੰਦਾ ਝਿੜਕ ਝੰਬ ਵੀ ਲੈਂਦਾ ਹੈ, ਹਾਂ। ਲੇਕਿਨ ਪੋਤਰੀਆਂ ਪੋਤਰਿਆਂ ਦੀਆਂ ਗੱਲਾਂ ਮੰਨਣੀਆਂ ਹੀ ਪੈਂਦੀਆਂ ਨੇ ਵਾਹ। ਉਹਨਾਂ ਨੂੰ ਜ਼ਿਆਦਾ ਝਿੜਕਿਆ ਵੀ ਨਹੀਂ ਜਾਂਦਾ ਨਹੀਂ ਜਾਂਦਾ, ਵਾਹ ਹਾਂਜੀ, ਜੀ, ਜਾ ਵਾਹ, ਜਾ ਜਾ ਸੋਹਣੀ ਧੀਆਂ ਦੀ ਔਲਾਦ ਜਿਹੜੀ ਹੈ ਉਹ ਵੀ ਤੇ ਜਿਹੜੀ ਪੁੱਤਰਾਂ ਦੀ ਔਲਾਦ ਹੈ ਉਹਨੂੰ ਵੀ ਜੀ ਇਸ ਤਰ੍ਹਾਂ ਲੋ ਜੀ ਪਿਆਰੇ ਵੇਖਣ ਵਾਲਿਓ, ਸਰਦਾਰ ਹੋਰਾਂ ਬੜਾ ਹੀ ਪਿਆਰਾ ਅਖਾਣ ਭਿਜਵਾਇਆ ਸੀ ਵੀ ਮੂਲ ਨਾਲੋਂ ਵਿਆਜ ਪਿਆਰਾ। ਬਾਜਵਾ ਸਾਹਿਬ ਨੇ ਵੇਖੋ ਕਿੰਨੀ ਖੂਬਸੂਰਤ ਗੱਲ ਕੀਤੀ ਕਿ ਅਸਲ ਜ਼ਰ ਜਿਹੜਾ ਨਾ ਜੀ ਉਹ ਤੇ ਕਾਇਮ ਰਹਿੰਦਾ ਹੈ। ਇਸ ਵਾਸਤੇ ਜਿਹੜਾ ਬੰਦਾ ਸੂਦ ਤੇ ਕਿਸੇ ਨੂੰ ਪੈਸੇ ਦਿੰਦਾ ਨਾ ਜੀ, ਉਹਨੂੰ ਇਹ ਹੁੰਦਾ ਕਿ ਜਿਹੜਾ ਮੈਂ ਅਸਲ ਜ਼ਰ ਅਸਲ ਰਕਮ ਜਿਹੜੀ ਮੈਂ ਇਹਨੂੰ ਦਿੱਤੀ ਹੈ ਉਹ ਤੇ ਮੇਰੀ ਸਲਾਮਤ ਰਹਿਣੀ ਹੈ, ਲਿਖਤ ਬੜਤ ਹੋਈ ਹੈ। ਉਹ ਰਕਮ ਜਿਹੜੀ ਪੈਸੇ ਕਮਾ ਰਹੀ ਹੈ ਨਾ ਅੱਗੋਂ, ਜੋ ਮੈਨੂੰ ਕਮਾ ਕੇ ਦੇ ਰਹੀ ਹੈ ਮਾਰਕਅਪ ਦੀ ਸ਼ਕਲ ਜੀਆਂ ਸੂਦ ਦੀ ਸ਼ਕਲ 'ਚ, ਉਹ ਉਹਨੂੰ ਬਹੁਤਾ ਪਿਆਰਾ ਹੁੰਦਾ, ਉਹ ਉਹਨੂੰ ਵਸੂਲਦਾ ਰਹਿੰਦਾ ਹੈ। ਅਸਲ ਜ਼ਰ ਦਾ ਉਹਨੂੰ ਪਤਾ ਹੀ ਹੁੰਦਾ ਕਿ ਉਹ ਮੇਰਾ ਮਹਿਫੂਜ਼ ਹੈ, ਉਹ ਕਿੱਥੇ ਜਾਣਾ। ਦੂਜੀ ਜਿਹੜੀ ਗੱਲ ਹੈ ਇਹ ਸੀ ਵਾਕਈ ਪੋਤਰਿਆਂ ਦੇ ਉੱਤੇ, ਧੀਆਂ ਦੇ ਬੱਚਿਆਂ ਦੇ ਉੱਤੇ, ਦੋਤਰਿਆਂ ਪੋਤਰਿਆਂ ਦੇ ਉੱਤੇ ਜਾ ਕੇ ਅਸੀਂ ਇਹਨੂੰ ਕਰਨੇ ਆ ਮੁੰਤਬਿਕ ਕਿ ਵੀ ਜਿਹੜੇ ਸਾਡੇ ਪੁੱਤਰ ਧੀਆਂ ਹੁੰਦੇ ਨੇ ਆਪਣੇ, ਉਹਨਾਂ ਨਾਲ ਵਾਕਈ ਪਿਆਰ ਉਹਨਾਂ ਨਾਲ ਵੀ ਹੁੰਦਾ ਹੈ, ਲੇਕਿਨ ਉਹ ਇਸ ਵਾਸਤੇ ਇੰਨਾ ਨਹੀਂ ਹੁੰਦਾ ਕਿ ਆਪਣੇ ਆ ਪੁੱਤਰਾਂ ਨੂੰ ਬੰਦਾ ਮਾਰਦਾ ਝਾੜਦਾ ਝੰਬਦਾ ਵੀ ਰਹਿੰਦਾ ਹੈ। ਕਿਸੇ ਵੇਲੇ ਪੜ੍ਹਾਈ ਤੋਂ ਕੁੱਟ ਲਿਆ, ਕਿਸੇ ਵੇਲੇ ਸਾਡੇ ਵਾਲਿਦ ਗਿਰਾਮੀ ਅੱਲਾ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇ, ਬੜਾ ਬੜਾ ਸਾਨੂੰ ਪੜ੍ਹਾਈ ਤੋਂ ਮਾਰਦੇ ਹੁੰਦੇ ਸਨ। ਹੁਣ ਤੇ ਮਾਰ ਨਹੀਂ ਪਿਆਰ ਦੇ ਇੱਕ ਨਵੇਂ ਨਾਅਰੇ ਸਕੂਲਾਂ ਦੇ ਬਾਹਰ ਵੀ ਲਿਖ ਦਿੱਤੇ ਨੇ ਗੌਰਮੈਂਟ ਨੇ। ਉਦੋਂ ਦੇ ਬੱਚੇ ਹੀ ਸਾਰੇ ਵਿਗੜ ਗਏ ਨੇ। ਉਦੋਂ ਸਰਜ਼ਨਸ਼ ਕੀਤੀ ਜਾਂਦੀ ਸੀ ਜਦੋਂ ਅਸੀਂ ਛੋਟੇ ਛੋਟੇ ਸਾਂ, ਸਾਡਾ ਬਚਪਨ ਸੀ, ਤੇ ਸਾਡੇ ਵਾਲਦ ਸਾਹਿਬ ਨੇ ਸਾਨੂੰ ਜ਼ਿੰਦਗੀ 'ਚ ਯਾਦ ਹੀ ਨਹੀਂ ਕਿ ਕਦੀ ਕੁਛੜ ਚੁੱਕਿਆ ਹੋਵੇ ਜਾਂ ਕਦੀ ਸਾਨੂੰ ਚੁੰਮਿਆ ਚਟਿਆ ਹੋਵੇ, ਬਗਲਗੀਰ ਹੋਏ ਹੋਣ। ਇੱਕ ਫਾਸਲਾ ਇਹਤਰਾਮ ਦੀ ਵਜ੍ਹਾ ਨਾਲ ਰੱਖਿਆ ਜਾਂਦਾ ਹੁੰਦਾ ਸੀ। ਔਰ ਵਾਲਦ ਸਾਹਿਬ ਦੇ ਸਾਹਮਣੇ ਮੈਨੂੰ ਯਾਦ ਹੈ ਮੈਂ ਕਦੀ ਹੱਸਿਆ ਹੀ ਨਹੀਂ ਸਾਂ ਪਿਆਰਿਓ। ਵਾਲਦ ਸਾਹਿਬ ਨੇ ਇੱਕ ਦਫਾ ਮੈਨੂੰ ਹੱਸਣ ਤੋਂ ਬੜਾ ਸਹਿਜ ਝਾੜ ਦਿੱਤਾ ਸੀ ਕਿ ਤੂੰ ਆਪਣੇ ਬਾਪ ਦੇ ਨਾਲ ਗੱਲ ਕਰ ਰਿਹਾ ਔਰ ਹੱਸ ਹੱਸ ਕੇ ਕਰ ਰਿਹਾ, ਤੈਨੂੰ ਤਮੀਜ਼ ਨਹੀਂ ਹੈਗੀ ਕਿ ਵਾਲਦ ਸਾਹਿਬ ਨਾਲ ਗੱਲ ਕਿੰਝ ਕਰੀਦੀ। ਸਾਡੇ ਜਿਹੜੇ ਬੱਚੇ ਸਨ ਅੱਗੋਂ, ਉਹਨਾਂ ਨੂੰ ਸਾਡੇ ਉਹੀ ਵਾਲਦ ਸਾਹਿਬ ਜਿਹੜੇ ਕਿ ਰਿਟਾਇਰਡ ਪੁਲਿਸ ਅਫਸਰ ਸਨ ਔਰ ਬੜੀ ਦਬੰਗ ਤੇ ਡਾਢੀ ਜੀ ਉਹਨਾਂ ਜ਼ਿੰਦਗੀ ਸਾਰੀ ਗੁਜ਼ਾਰੀ ਸੀ, ਮਾਸ਼ਾਅੱਲਾ DSP ਰਿਟਾਇਰ ਹੋਏ, ਅੱਲਾ ਪਾਕ ਉਹਨਾਂ ਨੂੰ ਬਖਸ਼ੇ। ਉਹ ਮੇਰੇ ਅੱਗੋਂ ਬੱਚਿਆਂ ਨੂੰ ਚੁੱਕੀ ਫਿਰਦੇ ਹੁੰਦੇ ਹਨ, ਤੰਗਾੜੇ ਤੇ ਚੁੱਕ ਕੇ ਵੀ ਫਿਰਦੇ ਹੁੰਦੇ ਸਨ। ਉਹਨਾਂ ਨੂੰ ਬਾਹਰ ਲੈ ਜਾਣਾ, ਚੀਜ਼ ਵੀ ਲੈ ਕੇ ਦੇਣੀ। ਸਾਨੂੰ ਜ਼ਿੰਦਗੀ 'ਚ ਉਹਨਾਂ ਕਦੀ ਨਹੀਂ ਸੀ ਨਾ ਨਕਦ ਪੈਸੇ ਦਿੱਤੇ, ਫਜ਼ੂਲ ਖਰਚੀ ਹੈ ਬਾਈ, ਘਰ ਚੀਜ਼ ਲਿਆ ਕੇ ਦੇਣੀ। ਬੱਚਿਆਂ ਸਾਡਿਆਂ ਨੇ ਜੇ ਆਖਣਾ ਕਿ ਮੈਂ ਚਾਕਲੇਟ ਲੈਣਾ ਜਾਂ ਕੈਂਡੀ ਲੈਣੀ, ਉਹਨਾਂ ਨੂੰ ਲੈ ਕੇ ਬਾਹਰ ਜਾਣਾ। ਸੋ ਗੁਜ਼ਾਰਿਸ਼ ਇਹ ਹੈ ਕਿ ਦੋਵੇਂ ਹੀ ਗੱਲਾਂ ਬਾਜਵਾ ਸਾਹਿਬ ਨੇ ਸੋਨੇ ਦੀਆਂ ਕੀਤੀਆਂ, ਉਹ ਸੂਦ ਵਾਲੀ ਵੀ ਤੇ ਅੱਗੋਂ ਔਲਾਦ ਦੀ ਜਿਹੜੀ ਔਲਾਦ ਹੁੰਦੀ ਹੈ ਉਹਦੀ ਵੀ। ਅਸੀਂ ਇੱਥੇ ਵੀ ਬਾਜਵਾ ਸਾਹਿਬ ਦੇ ਘਰ ਬਹਿ ਕੇ ਵੀ ਵੇਖਦੇ ਹਾਂ, ਅਕਸਰ ਔਕਾਤ ਇਹਨਾਂ ਦਾ ਮਾਸ਼ਾਅੱਲਾ ਪੋਤਰਾ ਹੈ, ਉਹ ਆ ਕੇ ਦੌਰਾਨ ਰਿਕਾਰਡਿੰਗ ਸਾਡੀ ਰਿਕਾਰਡਿੰਗ ਬੰਦ ਕਰਾ ਕੇ ਤੇ ਬਾਜਵਾ ਸਾਹਿਬ ਕੋਲੋਂ ਆਪਣੀ ਪਾਕਟ ਮਨੀ ਲੈ ਕੇ ਜਾਂਦਾ ਹੈ ਔਰ ਕਦੀ ਉਹਨਾਂ ਨਾ ਨਹੀਂ ਕੀਤੀ। ਹਾਲਾਂਕਿ ਆਪਣਾ ਜਿਹੜਾ ਉਹਨਾਂ ਦਾ ਬਰਖੁਰਦਾਰ ਹੈ, ਅੱਲਾ ਉਹਨੂੰ ਵੀ ਇੱਜ਼ਤ ਦੇ, ਜਵਾਨ ਭਤੀਜਾ ਸਾਡਾ, ਉਹ ਬੜਾ ਇਹਤਰਾਮ ਕਰਦਾ। ਉਹ ਤੇ ਬਾਜਵਾ ਸਾਹਿਬ ਦੇ ਵੇਖ ਕੇ ਇਹਨਾਂ ਦੀ ਮਰਜ਼ੀ ਮਨਸ਼ਾ ਸ਼ਕਲ ਵੇਖ ਕੇ ਪਹਿਲੇ ਕਿ ਅੱਬੂ ਰਾਜ਼ੀ ਬਾਜ਼ੀ ਨੇ ਫੇਰ ਆ ਕੇ ਗੱਲ ਕਰਦਾ। ਉਂਝ ਉਹਦੀ ਵਿਚਾਰੇ ਦੀ ਜ਼ਰੂਰਤ ਵੀ ਨਹੀਂ, ਗੱਲ ਵੀ ਆ ਕੇ ਕਰ ਲੈ, ਤੇ ਪੋਤਰਾ ਜਦੋਂ ਮਰਜ਼ੀ ਆ ਕੇ ਡਿਮਾਂਡਾਂ ਕਰ ਲੈਂਦਾ। ਇਹ ਵੀ ਜਿਹੜਾ ਨਾ ਜੀ ਮੂਲ ਨਾਲੋਂ ਵਿਆਜ ਪਿਆਰਾ, ਇਹਦਾ ਇੱਕ ਇਹ ਵੀ ਮਤਲਬ ਨਿਕਲਦਾ ਸਾਹਿਬੋ। ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ
ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ